ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, ਹਰਜੀਤ ਸਿੰਘ ਲੈਥਰਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੋਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਆਫਟਰ ਮਾਰਕੀਟ ਹਾਈ ਕੁਆਲਿਟੀ ਜਿਹੜੇ ਪਾਰਟਸ ਤੇ OEM ਪਾਰਟਸ ਮੌਜੂਦ ਨੇ ਤੇ ਪ੍ਰਾਈਸਿਸ ਵੀ ਬਹੁਤ ਵਾਜਿਬ ਨੇ। ਸਟਾਕਟਨ ਲਈ ਕਾਲ 209-410-2222, ਟਰਲਕ ਲਈ ਕਾਲ 209-668-7183। ਤੇ ਆਪਾਂ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰਦੇ ਹਾਂ ਜੀ ਹਰਜੋਤ ਸਿੰਘ ਜੀ। ਕੁਝ ਕੁ ਖਬਰਾਂ ਜੋ ਕੁਝ ਦੁਨੀਆ ਦੇ ਵਿੱਚ ਅਮਰੀਕਾ 'ਚ ਵਾਪਰ ਰਿਹਾ ਉਹ ਸਾਂਝੀਆਂ ਕਰਕੇ ਫਿਰ ਆਪਾਂ ਟਰੱਕਿੰਗ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਮੁਹੰਮਦ ਯੂਨਸ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ ਮਨੀ ਫॉर द ਪੂਅਰ ਕਰਕੇ, ਸਮਾਲ ਬੈਂਕ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਗ੍ਰਾਮੀਣ ਬੈਂਕ ਕਰਕੇ, ਉਹਨਾਂ ਦੀ ਬੜੀ ਪੋਪੂਲੈਰਿਟੀ ਆ ਬੰਗਲਾਦੇਸ਼ ਦੇ ਵਿੱਚ। ਲੋਕ ਉੱਥੇ ਦੇ ਉਹਨਾਂ ਦੇ ਉੱਤੇ ਬੜਾ ਪ੍ਰਾਊਡ ਆ ਤੇ ਉਹਨਾਂ ਨੂੰ ਜਿਹੜਾ ਆ ਇੰਟਰਮ ਗਵਰਨਮੈਂਟ ਦਾ ਹੈਡ ਚੁਣਿਆ ਗਿਆ ਹੈ, ਕਿਉਂਕਿ ਜਿੰਨੇ ਵੀ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ, ਜਿਨ੍ਹਾਂ ਨੇ ਉੱਥੇ ਦੀ ਜਿਹੜੀ ਸ਼ੇਖ ਹਸੀਨਾ ਪ੍ਰਾਈਮ ਮਿਨਿਸਟਰ ਨੂੰ ਉੱਥੋਂ ਭਜਾਇਆ ਹੈਗਾ, ਤੇ ਉਹ ਸਾਰੇ ਕਹਿ ਰਹੇ ਸੀ ਵੀ ਇਸ ਨੂੰ ਜਿਹੜਾ ਆ ਯੂਨਸ ਨੂੰ ਲਾਇਆ ਜਾਵੇ। ਸੋ ਬੰਗਲਾਦੇਸ਼ ਦੇ ਜਿਹੜੇ ਹੁਣ ਪਾਰਟੀ ਨੂੰ ਚਲਾਉਣਗੇ ਇੰਟਰਮ ਗਵਰਨਮੈਂਟ ਨੂੰ, ਉਹ ਯੂਨਸ ਹੋਣਗੇ ਜਦੋਂ ਤੱਕ ਜਿਹੜੀ ਆ ਇਲੈਕਸ਼ਨ ਨਹੀਂ ਹੋ ਜਾਂਦੀ। ਉੱਥੇ ਦੇ ਜਿਹੜੇ ਜਨਰਲ ਆ ਉਹ ਇਹ ਕਹਿ ਰਹੇ ਹੈਗੇ ਆ। ਜੀ ਬਿਲਕੁਲ। ਉਧਰ ਜਾਪਾਨ ਦੇ ਤੱਟ ਦੇ ਨਜ਼ਦੀਕ 7.1 ਤੀਬਰਤਾ ਦਾ ਇੱਕ ਵੱਡਾ ਜਿਹੜਾ ਸਟਰੋਂਗ ਅਰਥਕੁਏਕ ਭੂਚਾਲ ਜਿਹੜਾ ਹੋਇਆ ਆ ਸਦਰਨ ਜਾਪਾਨ ਵਾਲੇ ਪਾਸੇ, ਦੱਖਣ ਜਿਹੜਾ ਜਾਪਾਨੀ ਇਲਾਕਾ ਆ ਉਧਰ, ਉਹਦੇ ਕਰਕੇ ਕਹਿੰਦੇ ਸੁਨਾਮੀ ਦੀ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਸੀਗੀ। ਮਾਇਆਜ਼ਾਕੀ ਪ੍ਰੀਫੈਕਚਰ ਜਿਹੜਾ ਆ ਵੈਸਟਰਨ ਮੇਜਰ ਆਈਲੈਂਡ ਕਾਯੂਸ਼ੂ, ਉੱਥੇ ਕਹਿੰਦੇ ਵੀ 18 ਮੀਲ ਧਰਤੀ ਤੋਂ ਹੇਠਾਂ ਇਹਦਾ ਐਪੀਸੈਂਟਰ ਦੱਸਿਆ ਗਿਆ ਹੈਗਾ ਆ। ਸੋ ਇਹਦੇ ਵਿੱਚ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪਾਇਆ ਸੀ ਤੇ ਵਾਰਨਿੰਗਸ ਜਿਹੜੀਆਂ ਹੋਈਆਂ ਸੀ ਵੀ ਸੁਨਾਮੀ ਜਿਹੜੀਆਂ ਆ ਉਹ ਸਟ੍ਰਾਈਕ ਕਰ ਸਕਦੀਆਂ ਆ ਦਰਿਆ ਵਾਲੇ ਪਾਸੇ, ਸਮੁੰਦਰ ਦੇ ਵਿੱਚ ਜਿਹੜਾ ਆ ਉਹ ਕੋਈ ਵੀ ਨਾ ਜਾਵੇ। 3.25 ਫੁੱਟ ਤੱਕ ਉੱਚੀਆਂ ਜਿਹੜੀਆਂ ਲਹਿਰਾਂ ਆ ਉਸ ਦਾ ਇਹਨਾਂ ਨੇ ਅਨੁਮਾਨ ਲਾਇਆ ਸੀਗਾ ਅਤੇ ਕਹਿੰਦੇ ਵੀ ਆਲਰੇਡੀ 20 ਇੰਚ ਤੱਕ ਦੀਆਂ ਜਿਹੜੀਆਂ ਵੇਵਜ਼ ਆ ਉਹ ਉਹਨਾਂ ਨੇ ਉੱਥੇ ਰਿਕਾਰਡ ਕੀਤੀਆਂ ਹੈਗੀਆਂ ਆ। USGS ਨੇ ਜਿਹੜਾ ਅਰਥਕੁਏਕ ਨੂੰ ਯੈਲੋ ਅਲਰਟ ਦੇ ਵਿੱਚ ਜਿਹੜਾ ਉਹ ਰੱਖਿਆ। ਯੈਲੋ ਅਲਰਟ ਦਾ ਜਿਹੜਾ ਮਤਲਬ ਹੁੰਦਾ ਵੀ ਇਕਨੋਮਿਕ ਮਾਲੀ ਨੁਕਸਾਨ ਉਸ ਦੇ ਨਾਲ ਹੋ ਸਕਦਾ ਹੈਗਾ ਆ, ਤੇ ਕਹਿੰਦੇ ਵੀ ਇਸ ਦੇ ਨਾਲ ਪਰ ਜਿਹੜਾ ਇੰਪੈਕਟ ਆ ਉਹ ਲੋਕਲਾਈਜ਼ਡ ਜਿੱਥੇ ਆਇਆ ਹੁੰਦਾ ਆ ਉੱਥੇ ਹੀ ਰਹੂਗਾ। ਜਾਪਾਨ ਕਹਿੰਦੇ ਵੀ ਜਿਹੜਾ ਪੈਸੀਫਿਕ ਰਿੰਗ ਆਫ ਫਾਇਰ ਸੈਸਮਿਕ ਫਾਲਟ ਲਾਈਨ ਆ ਉਸ ਦੇ ਉੱਤੇ ਬੈਠਦਾ ਆ, ਜਿੱਥੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਰਥਕੁਏਕ ਆਉਂਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਹਰਿਆਣੇ ਦੀ ਕੁੜੀ ਬਨੀਸ਼ ਫੋਗਟ, ਉਹਨੂੰ ਲੈ ਕੇ, ਜਿੱਥੇ ਭਾਰਤ ਦੇ ਬਹੁਤ ਸਾਰੇ ਜਿਹੜੇ BJP ਦੇ ਕਰਿੰਦੇ ਹੈਗੇ ਆ ਉਹ ਉਹਦਾ ਇੰਨਾ ਜ਼ਿਆਦਾ ਕਰੈਕਟਰ ਅਸੈਸੀਨੇਟ ਕਰ ਰਹੇ ਆ, ਇੰਨਾ ਗੰਦ ਉਹਦੇ ਬਾਰੇ ਲਿਖ ਰਹੇ ਹੈਗੇ ਆ, ਤੇ ਦੂਸਰੇ ਪਾਸੇ ਦੁਨੀਆ ਦਾ ਜਿਹੜਾ ਇੰਟਰਨੈਸ਼ਨਲ ਮੀਡੀਆ ਆ, ਲਗਭਗ ਹਰ ਇੱਕ ਮੀਡੀਆ, ਚਾਹੇ ਉਹ ਵਾਸ਼ਿੰਗਟਨ ਪੋਸਟ ਆ, ਨਿਊਯਾਰਕ ਟਾਈਮਸ, CNN, ਐਸੋਸੀਏਟਡ ਪ੍ਰੈਸ, BBC, NBC, CBS, NPR, ਇਹਨਾਂ ਸਾਰਿਆਂ ਨੇ ਉਸ ਕੁੜੀ ਦੀ ਬਹੁਤ ਪ੍ਰੇਜ਼ ਕੀਤੀ ਆ ਵੀ ਐਟਲੀਸਟ ਘੱਟੋ ਘੱਟ ਉਹ ਓਲੰਪਿਕ ਦੇ ਵਿੱਚ ਪਹੁੰਚੀ, ਤੇ ਜੇ ਉਹਦਾ 100 ਗ੍ਰਾਮ ਦਾ ਭਾਰ ਦਾ ਰੌਲਾ ਨਾ ਪੈਂਦਾ ਤਾਂ ਉਸ ਦੇ ਚਾਂਸ ਬਹੁਤ ਸੀ 골ਡ ਜਿੱਤਣ ਦੇ। ਹਾਲਾਂਕਿ ਉਹਦੇ ਦੁਆਲੇ ਬਹੁਤ ਜ਼ਿਆਦਾ ਕੰਟਰੋਵਰਸੀ ਹੋ ਰਹੀ ਆ। ਉਸਨੇ ਆਲਰੇਡੀ ਅਨਾਉਂਸ ਕਰਤਾ ਵੀ ਮੈਂ ਹੁਣ ਇਹ ਤੋਂ ਰਿਟਾਇਰਮੈਂਟ ਲੈ ਰਹੀ ਹੈਗੀ ਆ। ਹਾਲਾਂਕਿ ਨਿਊਯਾਰਕ ਟਾਈਮ ਨੇ ਹੈਡਿੰਗ ਇਹੀ ਲਾਇਆ ਵੀ ਉਹਦਾ ਫਿਊਚਰ ਹਜੇ ਵੀ ਹੈਗਾ, ਡਿਸਕੁਆਲੀਫਿਕੇਸ਼ਨ ਕਾਸਟ ਇੰਡੀਆ 골ਡ ਬਟ ਇਟਸ ਫਿਊਚਰ ਸਟਿਲ ਲੁਕਸ ਬ੍ਰਾਈਟ। ਸੋ ਪੂਰੀ ਦੁਨੀਆ ਦਾ ਮੀਡੀਆ, ਖਾਸ ਕਰਕੇ
ਜਿਸ ਹਿਸਾਬ ਦੇ ਨਾਲ ਉੱਥੇ ਦੇ ਭਲਵਾਨ ਕੁੜੀਆਂ ਦੀਆਂ ਸੈਕਸ਼ੂਅਲ ਹਰਾਸਮੈਂਟ ਹੋਈ ਸੀ, ਜਿੱਦਾਂ ਪ੍ਰੋਟੈਸਟ ਹੋਏ ਸੀ, ਉਸ ਨੂੰ ਲੈ ਕੇ ਵੀ ਉਹਨਾਂ ਦੀ ਜਿੱਦਾਂ ਦਾ ਉਹਨਾਂ ਨੇ ਸਟੈਂਡ ਲਿਆ ਸੀ, ਦੁਨੀਆ ਦੀਆਂ ਜਿਹੜੀਆਂ ਬੀਬੀਆਂ ਦੇ ਹੱਕ ਵਾਲੀਆਂ ਆਰਗੇਨਾਈਜੇਸ਼ਨਸ ਆ, ਚਾਹੇ ਹਿੰਦੁਸਤਾਨ ਵਾਲੇ ਸਾਰੇ ਚੁੱਪ ਬੈਠੇ ਆ, ਹਿੰਦੁਸਤਾਨ ਦੀਆਂ ਜਿਹੜੀਆਂ ਲੇਡੀਜ਼ ਦੀਆਂ ਜਿੰਨੀਆਂ ਵੀ ਬੀਬੀਆਂ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਪਰ ਬਾਹਰ ਦੇ ਮੁਲਕਾਂ ਦੇ ਸਾਰੇ ਉਹ ਉਸ ਜਿਹੜੀ ਵਿਨੇਸ਼ ਫੋਗਟ ਆ ਉਹਦੇ ਹੱਕ ਦੇ ਵਿੱਚ ਆਏ। ਬਿਲਕੁਲ ਜੀ, ਅਮਰੀਕਾ ਦਾ ਇੱਕ ਰੈਸਲਰ ਨੇ ਵੀ ਕਿਹਾ ਸੀ, ਕਹਿੰਦਾ ਵੀ ਇਹ ਧੱਕਾ ਉਹਦੇ ਨਾਲ ਹੋਇਆ ਆ। ਉਧਰ ਖੁਸ਼ੀ ਵਾਲੀ ਗੱਲ ਇੱਕ ਇਹ ਰਹੀ ਆ, ਭਾਰਤ ਦੀ ਜਿਹੜੀ ਹਾਕੀ ਟੀਮ ਆ ਉਸ ਨੇ ਜਿਹੜਾ ਸਪੇਨ ਨੂੰ 2-1 ਦੇ ਨਾਲ ਹਰਾ ਕੇ ਬ੍ਰੌਂਜ਼ ਮੈਡਲ ਜਿਹੜਾ ਆ ਉਹ ਆਪਣੇ ਨਾਮ ਕਰ ਲਿਆ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਸੈਮੀ ਫਾਈਨਲ ਦੇ ਵਿੱਚ ਜਰਮਨੀ ਦੇ ਕੋਲੋਂ 3-2 ਦੇ ਨਾਲ ਹਾਰੇ ਸੀਗੇ, ਪਰ ਅੱਜ ਉਹਨਾਂ ਨੇ ਸਪੇਨ ਨੂੰ 2-1 ਦੇ ਨਾਲ ਹਰਾ ਕੇ ਬ੍ਰੌਂਜ਼ ਮੈਡਲ ਜਿਹੜਾ ਉਹ ਜਿੱਤਿਆ। ਬਹੁਤ ਸਾਲਾਂ ਦਹਾਕਿਆਂ ਬਾਅਦ ਜਿਹੜੀ ਆ ਹਾਕੀ ਨੂੰ ਇਹ ਜਿਹੜਾ ਮੈਡਲ ਆ ਉਸ ਦੇ ਵੱਲ ਨੂੰ ਜਿਹੜਾ ਉਹ ਜਿੱਤ ਪ੍ਰਾਪਤ ਕੀਤੀ ਆ। ਸੋ ਹਾਕੀ ਪ੍ਰੇਮੀਆਂ ਨੂੰ ਬਹੁਤ ਬਹੁਤ ਵਧਾਈ, ਟੀਮ ਨੂੰ ਜਿਹੜੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜੀ। ਤੇ ਹਰਜੋਤ ਸਿੰਘ ਜੀ, ਟਰੱਕਿੰਗ ਦੇ ਵੱਲ ਨੂੰ, ਰਮਨ ਜੀ ਟਰੱਕਿੰਗ ਦੇ ਵੱਲ ਨੂੰ ਵੱਧਦੇ ਆ। ਸ਼ੁਰੂਆਤ ਗੱਲਬਾਤ ਦੀ ਜਿਹੜੀ ਕਰਦੇ ਆ ਆਟੋਨਮਸ ਟਰੱਕਿੰਗ ਨੂੰ ਲੈ ਕੇ, JB ਹੰਟ ਰਮਨ ਜੀ ਦੱਸਦੇ ਨੇ, ਕਹਿੰਦੇ ਵੀ ਉਹਨਾਂ ਨੇ 50,000 ਮੀਲ ਲੌਂਗ ਹਾਲ ਟਰੱਕਿੰਗ ਜਿਹੜੇ ਆਟੋਨਮਸ ਦੇ ਆ ਉਹ ਸਾਊਥ ਕੈਰੋਲੀਨਾ ਤੇ ਡੈਲਸ ਦੇ ਦਰਮਿਆਨ ਕੀਤੇ ਆ। ਸੋ ਇਦਾਂ ਦੀਆਂ ਖਬਰਾਂ ਹੋਰ ਵੀ ਪਹਿਲਾਂ ਆਈਆਂ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਆਟੋਨਮਸ ਟਰੱਕਿੰਗ ਆ ਉਹ ਆਪਣੇ ਪੈਰ ਹੌਲੀ ਹੌਲੀ ਜਿਹੜੀ ਕਹਿ ਲਓ ਵੀ ਮਜ਼ਬੂਤ ਜਿਹੜੀ ਉਹ ਕਰ ਰਹੀ ਆ। ਅਜਿਹੀ ਖਬਰ ਨੂੰ ਕਿਸ ਤਰੀਕੇ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਲਿਆ ਜਾਣਾ ਚਾਹੀਦਾ ਵੀ ਜਦੋਂ ਆਟੋਨਮਸ ਟਰੱਕਿੰਗ ਹੁਣ ਹਜ਼ਾਰਾਂ ਦੇ ਹਜ਼ਾਰਾਂ ਮੀਲ ਰੈਗੂਲਰਲੀ ਜਿਹੜੀ ਉਹ ਪਾਉਣੀ ਸ਼ੁਰੂ ਕਰ ਰਹੀ ਹੈ? ਬਿਲਕੁਲ ਰਾਜਕਿਰਨ, ਇਹ ਆਉਣ ਵਾਲੇ ਜਿਹੜਾ ਭਵਿੱਖ ਆ ਉਹ ਦੈਟ ਇਜ਼ ਵਾਟ ਇਟ ਇਜ਼। ਠੀਕ ਹੈ, ਜੋ ਹੋ ਰਿਹਾ ਹੈਗਾ ਆਪਾਂ ਨੂੰ ਪਤਾ ਹੈਗਾ। ਆਪਾਂ ਜਿਹੜੀਆਂ ਚੀਜ਼ਾਂ ਅੱਜ ਦੇਖ ਰਹੇ ਹਾਂ, ਜੇ ਅੱਜ ਆਪਾਂ ਗੱਲ ਕਰੀਏ ਵੀ ਅੱਜ ਤੋਂ 5-7 ਸਾਲ ਪਹਿਲਾਂ ਬਿਲਕੁਲ ਆਪਾਂ ਮਨਾ ਕਰਦੇ ਸੀ ਇਸ ਚੀਜ਼ ਤੋਂ, ਨਾ ਕਰਦੇ ਸੀਗੇ ਕਿ ਯਾਰ ਪੇਪਰ ਲੌਗ ਬੁੱਕ ਤੋਂ ਇਲੈਕਟ੍ਰੋਨਿਕ ਲੌਗ ਬੁੱਕ ਕਿੱਦਾਂ ਹੋ ਸਕਦੀ ਹੈ। ਜੇ 10 ਸਾਲ ਪਿੱਛੇ ਚਲੇ ਜਾਈਏ ਤੇ ਆਪਾਂ ਕਹਿੰਦੇ ਸੀ ਟਰੱਕ ਜਿੱਥੇ ਮਰਜ਼ੀ ਤੁਰਿਆ ਫਿਰਦਾ, ਕਿਹੜਾ ਕੋਈ ਦੇਖ ਸਕਦਾ ਹੈ, ਕਿਹੜਾ ਕੋਈ ਪਤਾ ਕਰ ਸਕਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ। ਠੀਕ ਹੈ ਨਾ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆਪਾਂ ਅੱਜ ਤੋਂ 10 ਸਾਲ ਪਹਿਲਾਂ ਜੋ ਚੀਜ਼ਾਂ ਆਪਾਂ ਅੱਜ ਕਰ ਰਹੇ ਹਾਂ, ਇਹ ਆਪਾਂ ਅੱਜ ਤੋਂ 10 ਸਾਲ ਪਹਿਲਾਂ ਆਪਾਂ ਨੂੰ ਲੱਗਦੀਆਂ ਸੀ ਵੀ ਨਹੀਂ ਹੋ ਸਕਦੀਆਂ। ਸੋ ਅੱਜ ਤੋਂ 10 ਸਾਲ ਬਾਅਦ ਜਿਹੜੀਆਂ ਚੀਜ਼ਾਂ ਹੋਣੀਆਂ ਉਹ ਸ਼ਾਇਦ ਕਿਤੇ ਨਾ ਕਿਤੇ ਸ਼ੁਰੂਆਤ ਆ ਹੁਣ, ਤੇ ਉਹ ਆਪਾਂ ਨੂੰ ਕਦੀ ਕਦੀ ਲੱਗਦਾ ਵੀ ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ। ਪਰ ਅਗੇਨ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਲਿਮਿਟ ਹੁੰਦੀ ਆ, ਕਿਉਂਕਿ ਜਿਹੜਾ ਇੱਕ ਕੁਦਰਤ ਦਾ ਜਿਹੜਾ ਵੈਦਰ ਹੈਗਾ ਉਹਨੂੰ ਤੁਸੀਂ ਬੀਟ ਨਹੀਂ ਕਰ ਸਕਦੇ। ਆਪਾਂ ਜੇ ਦੇਖੀਏ, ਜੇ ਬੀਟ ਕਰ ਸਕਦੇ ਹੁੰਦੇ ਤਾਂ ਹੁਣ ਫਿਰ ਐਡੇ ਵੱਡੇ ਜਿਹੜੇ ਸਾਈਕਲੋਨ ਆਉਂਦੇ ਆ, ਐਡੇ ਵੱਡੇ ਜਿਹੜੇ ਆਪਣੇ ਬਰਸਾਤ ਦੇ ਝੱਖੜ ਆਉਂਦੇ, ਸਭ ਕੁਛ ਆਉਂਦੇ, ਆਪਾਂ ਉਹਨਾਂ ਨੂੰ ਕਾਬੂ ਕਰ ਲੈਂਦੇ। ਸੋ ਇਸ ਕਰਕੇ ਇਹ ਚੀਜ਼ਾਂ ਠੀਕ ਆ ਹੋ ਰਹੀਆਂ ਐਂਡ ਇਨਕਰੇਜਿੰਗ ਹੈਗੀਆਂ ਇਹ ਚੀਜ਼ਾਂ। ਔਰ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ਾਂ ਵੱਲ ਨੂੰ ਜਿਹੜਾ ਪੁਸ਼ ਆ ਉਹ ਇਸ ਕਰਕੇ ਵੀ ਮਿਲ ਰਿਹਾ ਹੈਗਾ ਕਿ ਸਾਡੀ ਜਿਹੜੀ ਡਰਾਈਵਿੰਗ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਅਣਗਹਿਲੀ, ਗਲਤੀਆਂ ਤੇ ਜਿਹੜੀ ਪ੍ਰੋਬਲਮਸ ਆ, ਉਹ ਚਾਹੇ ਤੁਸੀਂ ਡਰੱਗ ਦੀਆਂ ਲੈ ਲਓ, ਚਾਹੇ ਟ੍ਰੇਨਿੰਗ ਦੀਆਂ ਲੈ ਲਓ, ਚਾਹੇ ਉਹਦੇ 'ਚ ਕੰਮ ਕਰਨ ਦੀ ਇੱਛਾ ਦੀਆਂ ਲੈ ਲਓ, ਉਹਦਾ ਘਾਟ ਕਰਕੇ ਵੀ ਜਿਹੜਾ ਆ ਕਿਤੇ ਨਾ ਕਿਤੇ ਜਿਹੜੀਆਂ ਕੰਪਨੀਜ਼ ਆ ਉਹ ਪੁਸ਼ ਹੋ ਰਹੀਆਂ ਇਸ ਕੰਮ ਵੱਲ ਨੂੰ ਕਿ ਇਹ ਜਿਹੜਾ ਆਟੋਨਮਸ ਟਰੱਕ ਆ ਇਹ ਹੀ ਇਹਦਾ ਐਂਡ ਆਨਸਰ ਹੈਗਾ। ਸੋ ਕਈ ਇਹਦੇ ਫੈਕਟਰ ਹੈਗੇ ਆ ਔਰ ਇਨਕਰੇਜਿੰਗ ਨਿਊਜ਼ ਹੁੰਦੀਆਂ ਆ ਇੱਦਾਂ ਦੀਆਂ, ਪਰ ਅਲਟੀਮੇਟਲੀ ਆਪਾਂ ਕਹਿ ਦਿੰਦੇ ਹਾਂ ਕਿ ਆਪਣੀ ਹਿਊਮਨ ਨੇਚਰ ਹੈ ਕਿ ਜੌਬਸ ਕਿੱਥੇ ਜਾਣਗੀਆਂ। ਮੇਰੇ ਖਿਆਲ ਦੇ ਵਿੱਚ ਤੇ ਜੌਬਸ ਕਿਤੇ ਨਹੀਂ ਜਾਂਦੀਆਂ ਹੈਗੀਆਂ, ਜੌਬਸ ਕੁਛ ਨਾ ਕੁਛ ਹੋਰ ਕ੍ਰੀਏਟ ਹੋ ਜਾਂਦਾ, ਕੁਛ ਨਾ ਕੁਛ ਹੋਰ ਨਿਕਲ ਆਉਂਦਾ, ਰਾਹ ਬੰਦਾ ਕੱਢ ਲੈਂਦਾ। ਪਰ ਇਨਕਰੇਜਿੰਗ ਨਿਊਜ਼ ਇਹੋ ਹੀ ਆ ਕਿ ਜਿੰਨੀ ਦੇਰ ਤੱਕ ਜਿਹੜੀ ਹਿਊਮਨ ਸੇਫਟੀ ਆ ਉਹ ਪੂਰੀ ਤਰੀਕੇ ਦੇ ਨਾਲ ਕੀਤੀ ਜਾਂਦੀ ਆ ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਅਗੇਨ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਿਹੜੇ ਰੀਜਨਲ ਹੈਗੇ ਆ ਜਾਂ ਲੋਕਲ ਹੈਗੇ ਆ ਜਾਂ ਯਾਰਡ ਟੂ ਯਾਰਡ ਮੂਵ ਹੈਗੇ ਆ, ਉਹਨਾਂ ਦੇ ਵਿੱਚ ਆਟੋਨਮਸ ਜਿਹੜੀ ਆ ਸਕਸੈਸਫੁਲ ਹੋ ਸਕਦੀ ਆ। ਲੌਂਗ ਹਾਲ ਦੇ ਵਿੱਚ ਆਟੋਨਮਸ ਜਿਹੜੀ ਆ ਜੇ ਸਕਸੈਸਫੁਲ ਨਹੀਂ ਹੋ ਸਕਦੀ, ਬਹੁਤ ਲੰਮਾ ਸਮਾਂ ਪਿਆ ਉਹਦੇ ਵਿੱਚ। ਵੈਦਰ ਦੀਆਂ ਕਈ ਹੋ ਸਕਦਾ ਵੀ, ਹਾਂ ਵੈਦਰ ਕਰਕੇ ਸ਼ਾਇਦ ਹੋ ਸਕਦਾ ਨਾ ਵੀ ਕਾਮਯਾਬ ਹੋਵੇ ਲੌਂਗ ਟਰਮ। ਪਰ ਇਹ ਆ ਵੀ
ਇਟਸ ਗੋਨਾ ਬੀ ਪਾਰਟ ਆਫ ਇੰਡਸਟਰੀ। ਇੱਕ ਚੀਜ਼ ਜਿਹੜੀ ਇਹ ਜ਼ਰੂਰ ਹੈਗੀ ਵੀ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਇਹ ਦਿਸਦੀ ਹੋਈ ਰਹਿਣੀ ਆ। ਆਪਾਂ ਹੁਣ ਪੋਰਟਸ ਦੇ ਉੱਤੇ ਤਾਂ ਆਲਰੇਡੀ ਰਮਨ ਜੀ ਦੇਖ ਹੀ ਰਹੇ ਆ ਵੀ ਇਦਾਂ ਦੇ ਇਲੈਕਟ੍ਰਿਕ ਟਰੱਕ ਦੇ ਨਾਲ ਜਿਹੜੇ ਆਟੋਨੋਮਸ ਇਲੈਕਟ੍ਰਿਕ ਟਰੱਕ ਆ ਉਹ ਕਈ ਪੋਰਟਸ ਦੇ ਉੱਤੇ ਉਹਨਾਂ ਨੇ ਦਸਤਕ ਦਿੱਤੀ ਹੋਈ ਆ। ਹਾਂਜੀ ਹਾਂਜੀ, ਜਿਹੜੀ ਹੁਣ ਐਲਏ ਪੋਰਟ ਹੈਗੀ ਆਪਣੀ ਲੌਂਗ ਬੀਚ ਹੈਗੀ ਆ, ਉਹਦੇ 'ਚ ਪੂਰਾ ਆਟੋਨਮਸ ਜਿਹੜਾ ਸੈਕਸ਼ਨ ਹੈਗਾ, ਉਹਦੇ ਵਿੱਚ ਚੈਸੀਜ਼ ਜਿਹੜੇ ਸ਼ਿਪ ਦੇ ਉੱਤੋਂ ਜਿਹੜੇ ਕੰਟੇਨਰਸ ਉਤਰਦੇ ਆ, ਚੈਸੀਜ਼ 'ਤੇ ਰੱਖਦੇ ਆ, ਉਹ ਟਰੱਕ ਤੱਕ ਪਹੁੰਚਦੇ, ਬਾਹਰ ਤੱਕ ਆਉਂਦੇ ਆ, ਉਹ ਸਾਰਾ ਆਟੋਨਮਸ ਹੀ ਚੱਲ ਰਿਹਾ ਹੈਗਾ। ਔਰ ਅਲਟੀਮੇਟਲੀ ਉਹ ਜਿਹੜਾ ਜਗ੍ਹਾ ਹੈਗੀ ਆ, ਜਾਂ ਜਦੋਂ ਤੁਸੀਂ ਕਹਿ ਲਓ ਵੀ ਜਦੋਂ ਵੇਅਰ ਹਾਊਸ ਆ, ਬਹੁਤ ਵੱਡੇ ਵੱਡੇ ਵੇਅਰ ਹਾਊਸ ਕਈ ਵਾਰੀ ਆਪਾਂ ਦੇਖੀ ਦੇ ਐਮਾਜ਼ੋਨ ਤੇ ਹੋਰ ਕਈਆਂ ਦੇ ਬਹੁਤ ਵੱਡੇ ਵੱਡੇ ਵੇਅਰ ਹਾਊਸ ਆ, ਉਹਨਾਂ ਦੇ ਵਿੱਚ ਜਿਹੜੇ ਟ੍ਰੇਲਰਸ ਹੁੰਦੇ ਆ, ਉਹਨਾਂ ਨੂੰ ਡੌਕ 'ਤੇ ਲਾਉਣਾ, ਡੌਕ ਤੋਂ ਲਾ ਕੇ ਪਾਰਕ ਕਰਨਾ, ਹੋਰ ਕਈ ਐਸੇ ਕੰਮ ਹੈਗੇ ਜਿਹੜੇ ਕਿ ਹਿਊਮਨ ਕਰਦੇ ਹੈਗੇ, ਪਰ ਉਹ ਈਜ਼ੀਲੀ ਆਟੋਨਮਸ 'ਚ ਚੇਂਜ ਹੋ ਸਕਦੇ। ਸੋ ਉੱਥੇ ਆਟੋਨਮਸ ਜਿਹੜਾ ਆ ਉਹ ਬੜਾ ਜਲਦੀ ਨਾਲ ਵੱਧ ਰਿਹਾ, ਬੜਾ ਜਲਦੀ ਸਕਸੈਸਫੁਲ ਵੀ ਹੋ ਰਿਹਾ। ਕਿਤੇ ਆਪਣੇ ਉੱਥੇ ਹੈਗੇ ਆ ਲੋ, ਜੇ ਐਲ ਏਰੀਏ 'ਚ ਆਪਾਂ ਦੇਖੀਏ ਤੇ 2-4 ਸਟਰੀਟਾਂ ਛੱਡ ਕੇ, 2-4 ਬਲਾਕ ਛੱਡ ਕੇ ਦੂਜਾ ਵੇਅਰ ਹਾਊਸ ਆ। ਸੋ ਇੱਕ ਵੇਅਰ ਹਾਊਸ ਤੋਂ ਦੂਜੇ ਵੇਅਰ ਹਾਊਸ ਤੇ ਕੋਈ ਚੀਜ਼ ਲੈ ਕੇ ਜਾਣੀ ਹੈ ਤੇ ਉੱਥੇ ਆਟੋਨਮਸ ਜਿਹੜਾ ਬੜਾ ਸਕਸੈਸਫੁਲ ਹੋ ਸਕਦਾ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਲਰੇਡੀ ਕੰਮ ਕਰ ਰਹੀਆਂ ਹੈਗੀਆਂ। ਦੋ ਆਪਾਂ ਇਹ ਦੋ ਚੀਜ਼ਾਂ ਮਿਕਸ ਕਰ ਰਹੇ ਹਾਂ ਕਿ ਇੱਕ ਇਲੈਕਟ੍ਰਿਕ ਟਰੱਕ ਤੇ ਇੱਕ ਆਟੋਨਮਸ। ਇਲੈਕਟ੍ਰਿਕ ਸੈਪਰੇਟ ਹੈ, ਆਟੋਨਮਸ ਸੈਪਰੇਟ। ਈਵੀ ਦੀ ਚਲੋ ਜੇ ਗੱਲ ਕਰ ਲਈਏ ਤਾਂ ਜਿਹੜੇ ਸੈਨੇਟ ਦੇ ਵਿੱਚ ਕੁਝ ਰਿਪਬਲਿਕਨਸ ਆ ਉਹ ਈਵੀ ਨੂੰ ਲੈ ਕੇ ਰੈਜ਼ਿਸਟੈਂਸ, ਉਸ ਨੂੰ ਰੈਂਪ ਅਪ ਜਿਹੜਾ ਉਹ ਕਰ ਰਹੇ ਆ। ਟੈਡ ਕਰੂਜ਼ ਜਿਹੜੇ ਸੈਨੇਟਰ ਹੈਗੇ ਆ ਉਹ ਕਹਿ ਰਹੇ ਆ ਵੀ ਕਹਿੰਦੇ ਵੀ ਇਹ ਜਿਹੜੇ ਅਫੋਰਡੇਬਲ ਗੈਸ ਪਾਵਰਡ ਕਾਰਜ਼ ਜਾਂ ਟਰੱਕਸ ਆ ਉਹਨਾਂ ਉੱਤੇ ਈਵੀ ਦੇ ਨਾਲ ਬੇਸਿਕਲੀ ਇੱਕ ਲੜਾਈ ਆ, ਵਾਰ ਜਿਹੜੀ ਉਹ ਚੱਲ ਰਹੀ ਆ ਉਸ ਦੇ ਉਲਟ। ਸੋ 6 ਹਫ਼ਤੇ ਦੀ ਸਮਰ ਬ੍ਰੇਕ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਵਾਈਟ ਹਾਊਸ ਦੇ ਜਿਹੜੇ ਇਲੈਕਟ੍ਰਿਕ ਵਹੀਕਲ ਏਜੰਡਾ ਆ ਉਸ ਦੇ ਖਿਲਾਫ ਕਾਫੀ ਜਿਹੜਾ ਪੁਸ਼ਬੈਕ ਆ ਉਹ ਦੇਖਣ ਨੂੰ ਮਿਲ ਰਿਹਾ ਹੈ, ਖਾਸ ਕਰਕੇ ਜਿਹੜੇ ਰਿਪਬਲਿਕਨ ਲਾ ਮੇਕਰਸ ਆ ਉਹਨਾਂ ਦੁਆਰਾ। ਆਈ ਥਿੰਕ ਇੱਕ ਵੱਡੀ ਲੜਾਈ ਹੈਗੀ ਆ ਰਾਜਕਰਨ, ਜਿਹੜੀ ਆਪਾਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਰਿਪਬਲਿਕਨਸ ਮੋਸਟਲੀ ਬਿਜ਼ਨਸ ਵਾਲੇ ਹੈਗੇ ਆ ਤੇ ਮੋਸਟਲੀ ਗੈਸ ਆਇਲ ਕੰਪਨੀਆਂ ਵਾਲੇ ਹੈਗੇ ਆ, ਔਰ ਜਾਂ ਉਹਨਾਂ ਨੂੰ ਉਹ ਆਇਲ ਕੰਪਨੀਆਂ ਜਿਹੜੀਆਂ ਸਪੋਰਟ ਕਰਦੀਆਂ ਹੈਗੀਆਂ ਬਹੁਤ। ਤੇ ਇੱਧਰਲੇ ਬੰਨੇ ਦੂਜੀ ਸਾਈਡ ਤੇ ਆਪਣੇ ਜਿਹੜੇ ਡੈਮੋਕ੍ਰੇਟਸ ਹੈਗੇ, ਇਹਨਾਂ ਦੇ ਆਪਾਂ ਦੇਖ ਕਿ ਆਪਾਂ ਜਿਹੜਾ ਗਲੋਬਲ ਵਾਰਮਿੰਗ ਆ ਜਾਂ ਇਹਨੂੰ ਕਲਾਈਮੇਟ ਕੰਟਰੋਲ। ਸੋ ਉਹ ਇੱਕ ਇਹ ਬਿਗਰ ਵਾਰ ਹੈਗੀ ਆ ਜਿਹੜੀ ਕਿ ਆਪ ਇਹਨਾਂ ਦੋ ਪਾਰਟੀਜ਼ ਦੇ ਵਿੱਚ ਮੇਰੇ ਖਿਆਲ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਹੈ ਔਰ ਚੱਲਦੀ ਰਹਿਣੀ ਹੈ। ਇਹ 'ਚ ਕਈ ਚੀਜ਼ਾਂ ਹੈਗੀਆਂ ਕਿ ਜਿਹਦੇ ਵਿੱਚ ਡੈਫੀਨੇਟਲੀ ਮੈਂ ਕਹੂੰਗਾ ਕਿ ਜਿਹੜੀ ਇਲੈਕਟ੍ਰਿਕ ਟਰੱਕਸ ਹੈਗੇ ਆ, ਇਲੈਕਟ੍ਰਿਕ ਕਾਰ ਹੈਗੀਆਂ, ਇਹਨਾਂ ਤੇ ਕੁਛ ਕਾਹਲੀ ਕੀਤੀ ਗਈ, ਬਹੁਤ ਜ਼ਿਆਦਾ ਕਾਹਲੀ ਕੀਤੀ ਗਈ ਆ। ਇਹਦੇ 'ਚ ਥੋੜ੍ਹਾ ਜਿਹਾ ਹੋਰ ਸੋਚ ਵਿਚਾਰ ਕਰਨੀ ਚਾਹੀਦੀ ਸੀ। ਇਹ 'ਚ ਜਿਹੜੇ ਹਾਈਬ੍ਰਿਡ ਵਹੀਕਲ ਆ ਉਹ ਚਾਹੀਦੇ ਸੀ, ਬਹੁਤ ਕੁਛ ਹੋਰ ਹੋ ਸਕਦਾ ਸੀ। ਡਾਇਰੈਕਟਲੀ ਤੁਸੀਂ ਨਹੀਂ ਕਰ ਸਕਦੇ ਕਿ ਇੱਕ ਸਾਲਾਂ ਤੋਂ ਚੱਲਦੇ ਆ ਰਹੇ ਇੱਕ ਸਿਸਟਮ ਨੂੰ ਤੁਸੀਂ ਬਦਲ ਕੇ ਠਾ ਦੇਣੀ ਦੂਜੇ ਪਾਸੇ ਕਰ ਦਿਓ। ਉਹਦੇ 'ਚ ਟ੍ਰਾਂਜ਼ਿਸ਼ਨ ਲਈ ਕੁਛ ਨਾ ਕੁਛ ਹੋਰ ਚਾਹੀਦਾ ਸੀਗਾ। ਔਰ ਜਿਹੜਾ ਹਾਈਬ੍ਰਿਡ ਸੀਗਾ, ਸਪੈਸ਼ਲੀ ਆਪਾਂ ਟਰੱਕਾਂ ਦੇ ਵਿੱਚ ਤੇ ਨਾ ਗੱਲ ਕਰੀਏ, ਕਾਰਾਂ ਦੇ ਵਿੱਚ ਹਾਈਬ੍ਰਿਡ ਜਿਹੜਾ ਸੀਗਾ ਬਹੁਤ ਸਕਸੈਸਫੁਲ ਸੀਗਾ। ਇਸ ਕਰਕੇ ਹਾਂ, ਸੋ ਜੇ ਦੇਖੋ ਹੁਣ ਜਿਹੜੀ ਕਾਰ ਤੁਹਾਨੂੰ 20-25-30 ਮੀਲ ਦਿੰਦੀ ਆ ਰੈਗੂਲਰ ਇੰਜਨ ਦੇ ਨਾਲ, ਗੈਸ ਨਾਲ, ਜੇ ਉਹ ਹਾਈਬ੍ਰਿਡ ਦੇ ਨਾਲ ਤੁਹਾਨੂੰ 60-70 ਮੀਲ ਦੀ ਐਵਰੇਜ ਦਿੰਦੀ ਆ ਤੇ ਆਈ ਥਿੰਕ ਉਹ ਡਬਲ ਹੋ ਗਿਆ ਹੈ ਨਾ, ਤੁਸੀਂ ਅੱਧ ਦੇ ਵਿੱਚ ਖਰਚਾ ਕਰਤਾ। ਸੋ ਉਹ ਰਾਹ ਲੈਣਾ ਚਾਹੀਦਾ ਸੀ। ਹੁਣ ਜਿੱਦਾਂ ਜਿਹੜੀ ਹੁਣ ਇਲੈਕਟ੍ਰਿਕ ਕਾਰ ਆ, ਹੁਣ ਇਲੈਕਟ੍ਰਿਕ ਕਾਰ ਦਾ ਪਹਿਲੀ ਗੱਲ ਤਾਂ ਇਹ ਦੇਖੋ ਕਿ ਉਹ ਪਹਿਲਾਂ ਹੀ ਮਤਲਬ $20,000 ਐਟਲੀਸਟ $20,000-30,000 ਐਕਸਟਰਾ ਐਕਸਪੈਂਸਿਵ ਹੈਗੀ ਆ ਰੈਗੂਲਰ ਕਾਰ। ਉਹਦੀ ਜਿਹੜੀ ਮਿਡ ਸਾਈਜ਼ ਕਾਰ ਆ, ਜਿੱਡੀ ਵੱਡੀ ਉਹ ਕਾਰ ਆ ਉਹਦੇ ਹਿਸਾਬ ਦੇ ਨਾਲ ਐਕਸਟਰਾ ਪੇ ਕਰਦੇ ਆ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਦੀ ਚਾਰਜਿੰਗ ਦੇ ਪੇ ਕਰਦੇ ਆ। ਹੁਣ ਇੱਕ ਜਿਹੜਾ ਹੁਣ ਨਵਾਂ ਮੈਂ ਨਿਊਜ਼ ਸੁਣਦਾ ਸੀਗਾ ਕਿ ਜਿਹੜੇ ਚਾਰਜਰ ਹੈਗੇ ਆ, ਇੱਕ ਯੂਨੀਵਰਸਲ ਚਾਰਜਰ ਹੈਗੇ ਆ, ਉਹ ਕਹਿੰਦੇ ਆ ਕਿ ਚਾਰਜ ਹੌਗ ਉਹਨਾਂ ਨੇ ਨਾਂ ਦਿੱਤਾ ਕਿ ਉਹ ਜਿੰਨਾ ਚਿਰ ਤੱਕ ਉਹਨਾਂ ਦੀ 100% ਕਾਰ ਚਾਰਜ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਕਾਰ ਉੱਥੋਂ ਨਹੀਂ ਹਟਾਉਂਦੇ ਤੇ ਉਹਦੇ ਨਾਲ ਪਿੱਛੇ ਬੈਕਲੌਗ ਹੋ ਜਾਂਦਾ, ਲੋਕ ਸਟਕ ਹੋ ਜਾਂਦੇ ਆ। ਤੇ ਹੁਣ ਤੁਸੀਂ ਦੇਖੋ, ਉਹ ਕਹਿੰਦੇ ਜੀ 80% ਚਾਰਜ ਹੋਣ ਤੋਂ ਬਾਅਦ ਤੁਹਾਡੀ ਕਾਰ ਉੱਥੋਂ ਡਿਸਕਨੈਕਟ ਕਰਨੀ ਪਊਗੀ ਤੁਹਾਨੂੰ, ਜਾਂ ਉਹ ਬੰਦ ਹੋ ਜੂਗੀ ਚਾਰਜਿੰਗ, ਠੀਕ ਹੈ ਨਾ। ਇਹ ਕੀ ਚੀਜ਼ ਹੈ? ਗੈਸ ਨਹੀਂ ਪੂਰੀ, ਟੈਂਕ ਨਹੀਂ ਪੂਰਾ ਭਰਨ ਦੇਣਾ। ਹਾਂਜੀ ਹਾਂਜੀ, ਤੇ ਆਟੋਨਮਸ ਕਾਰਾਂ ਤੇ ਵਿੱਚ ਹੀ ਅੱਛਾ ਹੁਣ ਕੱਲ ਇੱਕ ਮਤਲਬ ਕਿ ਇੱਕ ਹਾਸੇ ਵਾਲੀ ਗੱਲ ਹੀ ਸੀਗੀ, ਪਰ ਉਹ ਕਈ ਵਾਰੀ ਲੱਗਾ ਵੀ ਆ ਸੱਚੀ ਵੀ ਏਦਾਂ ਵੀ ਹੋ ਸਕਦਾ
ਤੇ ਉਹ ਕਹਿੰਦੇ ਵੀ ਉਹ ਜਿਹੜੀ ਕਿਸੇ ਨੇ ਟੈਸਲਾ ਲਈ ਸੀਗੀ ਤੇ ਆਟੋਨਮਸ ਹੈ ਨਾ, ਤੇ ਉਹ ਸਾਰਾ ਕੁਝ, ਤੇ ਉਹਦੀ ਕਿਤੇ ਪੇਮੈਂਟ ਮਿਸ ਹੋ ਗਈ ਤੇ ਆਟੋਨਮਸ ਜਿਹੜੀ ਕਾਰ ਸੀ ਉਹ ਆਪੇ ਡੀਲਰਸ਼ਿਪ ਤੇ ਵਾਪਸ ਚਲੀ ਗਈ। ਆ ਵਧੀਆ, ਇਹ ਤਾਂ ਕੰਪਨੀ ਵਾਲਿਆਂ ਨੂੰ ਮੌਜਾਂ ਲੱਗਣੀਆਂ ਆ ਫਿਰ ਤਾਂ। ਪੋਜੈਸ਼ਨ ਦੇ ਪੈਸੇ ਨਹੀਂ ਲਾਉਣੇ ਪੈਣੇ ਉਹਨਾਂ ਨੂੰ। ਨਹੀਂ ਹੁਣ ਇੱਥੇ ਹੁਣ ਡੀਪੋ ਵਾਲੇ ਸਟ੍ਰਾਈਕ ਕਰ ਦੇਣੀ ਆ ਵੀ ਸਾਡੇ ਤਾਂ ਟਰੱਕ ਨੂੰ ਲੋੜ ਹੀ ਨਹੀਂ ਪੈਣੀ ਕਿਤੇ। ਉਹੀ ਤੇ ਕਾਰ ਗੱਲ ਆ ਆਪੇ ਵਾਪਸ ਚਲੀ ਗਈ ਡੀਲਰਸ਼ਿਪ ਤੇ। ਹਾਂ, ਕਮਾਲ ਦੀ ਗੱਲਾਂ ਹੈ ਜੀ। ਦੇਖੋ ਸੋ ਚਲੋ ਕਾਰ ਵਾਪਸ ਜਾਵੇ, ਇਹ ਗੱਲ ਤਾਂ ਦੇਖੋ ਰਮਨ ਜੀ, ਹਰਜੋਤ ਜੀ, ਇਹ ਗੱਲ ਪੱਕੀ ਹੈ, ਕਾਰ ਵਾਪਸ ਜਾਵੇ ਨਾ ਜਾਵੇ, ਚੱਲਣੀ ਤਾਂ ਮੰਨ ਦੋ ਜਦੋਂ ਮਰਜ਼ੀ ਕਰ ਸਕਦੇ ਆ। ਹਾਂ ਇਹ ਦੇਖੋ ਹੁਣ ਮੈਂ ਆਪਣੀ ਇੱਕ ਟਰੱਕਿੰਗ ਕੰਪਨੀ ਦੇ ਨਾਲ ਸੀਗਾ ਹੈ ਨਾ, ਤੇ ਟਰੱਕਿੰਗ ਕੰਪਨੀ ਨੇ ਉਹਨਾਂ ਨੇ ਇੱਕ ਸਿਸਟਮ ਆਪਣੇ ਟਰੱਕਾਂ ਦੇ ਵਿੱਚ ਲਾਇਆ ਹੈਗਾ, ਠੀਕ ਹੈ, ਜਿਹਦੇ ਵਿੱਚ ਉਹ ਸਿਸਟਮ ਜਿਹੜਾ ਆ ਉਹ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 55 ਦੀ ਸਪੀਡ ਆ, ਹਾਂਜੀ, ਤੇ ਜਦੋਂ ਹੁਣ ਐਰੀਜ਼ੋਨਾ ਜਾਂਦਾ ਤੇ ਉਹ 75 ਦੀ ਸਪੀਡ ਹੋ ਜਾਂਦੀ ਹੈ ਨਾ ਜੀ। ਉਹ ਟਰੱਕ ਨੂੰ ਕੈਲੀਫੋਰਨੀਆ ਦੇ ਵਿੱਚ ਉਹ ਟਰੱਕ ਨੂੰ 55 ਤੋਂ 5 ਮੀਲ ਉੱਤੇ ਚਲਾ ਸਕਦਾ ਬੰਦਾ। ਸੋ ਮਤਲਬ ਕਿ ਉਹ ਟਰੱਕ ਜਿਹੜੇ ਉਸ ਕੰਪਨੀ ਦੇ ਆ ਕੈਲੀਫੋਰਨੀਆ ਦੇ 60 ਮਾਈਲ ਪਰ ਆਵਰ ਤੋਂ ਵੱਧ ਨਹੀਂ ਚੱਲਣਗੇ। ਪਰ ਜਦੋਂ ਉਹੀ ਟਰੱਕ ਐਰੀਜ਼ੋਨਾ ਜਾਂਦਾ ਆ, ਉਹਦੀ ਸਪੀਡ ਜਿਹੜੀ ਉਹ 70 ਮਾਈਲ ਤੇ ਚਲੀ ਜਾਂਦੀ ਆ ਮੈਕਸਿਮਮ। ਉਹ ਆਟੋਮੈਟਿਕਲੀ ਚੇਂਜ ਹੁੰਦੀ ਆ ਅਕੋਰਡਿੰਗ ਟੂ ਦਾ ਸਟੇਟ ਸਪੀਡ ਲਿਮਿਟ। ਉਹ ਜਿਹੜਾ ਉਹਨਾਂ ਨੇ ਇੰਸਟਰੂਮੈਂਟ ਲਾਏ ਆ, ਉਹਦੇ ਨਾਲ ਜੇ ਤੁਹਾਡੇ ਰਾਊਟ ਤੇ, ਜਿਹੜੇ ਰਾਊਟ ਤੇ ਤੁਸੀਂ ਜਾ ਰਹੇ ਆ, ਜੇ ਉਸ ਰਾਊਟ ਤੇ ਕੋਈ ਲੋ ਕਲੀਅਰੈਂਸ ਵਾਲਾ ਬ੍ਰਿਜ ਹੈਗਾ ਤੇ ਉਹ ਟਰੱਕ ਜਿਹੜਾ ਆ ਉਹ ਆਲਮੋਸਟ 100 ਮੀਟਰ ਜਾਂ 200 ਮੀਟਰ ਬ੍ਰਿਜ ਤੋਂ ਪਹਿਲਾਂ ਆਪੇ ਖੜਾ ਹੋ ਜਾਂਦਾ ਹੈ ਕਿ ਲੋ ਕਲੀਅਰੈਂਸ ਵਾਲਾ ਬ੍ਰਿਜ ਆ, ਮੈਂ ਪਾਸ ਨਹੀਂ ਕਰ ਸਕਦਾ। ਟੈਕਨੋਲੋਜੀ ਫਾਇਦਾ ਲੈ ਰਹੀ ਹੈ। ਹਾਂਜੀ, ਤੇ ਉਸ ਤੋਂ ਬਾਅਦ ਜੇ ਤੁਹਾਡਾ ਕੰਪਨੀ ਇਹ ਤੁਹਾਨੂੰ ਸੋਚਦੀ ਆ ਕਿ ਤੁਸੀਂ ਕੋਈ ਗਲਤ ਕੰਮ ਕਰ ਰਹੇ ਆ ਜਾਂ ਤੁਸੀਂ ਪੀ ਕੇ ਚਲਾ ਰਹੇ, ਜਾਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਗਲਤ ਕੰਮ ਹੋ ਰਿਹਾ ਟਰੱਕ ਦੇ ਨਾਲ, ਤੇ ਉਹ ਜਦੋਂ ਟਰੱਕ ਤੁਸੀਂ ਖੜਾ ਕਰਦੇ ਹੋ, ਟਰੱਕ ਨੂੰ ਡਿਸੇਬਲ ਕਰ ਸਕਦੇ ਹੋ ਉਸ ਇਕਵਿਪਮੈਂਟ ਦੇ ਥਰੂ, ਤਾਂ ਕਿ ਟਰੱਕ ਦੁਆਰਾ ਸਟਾਰਟ ਨਹੀਂ ਹੁੰਦਾ। ਓਕੇ, ਠੀਕ ਆ। ਸੋ ਇਹ ਚੀਜ਼ਾਂ ਜਿਹੜੀਆਂ, ਇਹ ਦੇਖੋ ਇਹ ਚੀਜ਼ਾਂ ਆਲਰੇਡੀ ਇੰਪਲੀਮੈਂਟ ਕਰ ਰਹੀਆਂ ਕੰਪਨੀਆਂ ਟੂ ਬੀ ਸੇਫ ਔਨ ਦਾ ਰੋਡ, ਹੈ ਨਾ। ਸੇਫਟੀ ਦਾ ਜਿਹੜਾ ਬਹੁਤ ਵੱਡਾ ਰੀਜ਼ਨ ਆ। ਔਰ ਮੈਂ ਬੜਾ ਚੰਗਾ ਲੱਗਾ ਉਦੋਂ, ਬੜੀ ਖੁਸ਼ੀ ਹੋਈ ਵੀ ਯਾਰ ਦੇਖ ਕੇ। ਉਹ ਕਹਿੰਦੇ ਵੀ ਮਤਲਬ ਟਰੱਕ ਜਿਹੜਾ ਸੀਗਾ ਉਦੋਂ ਉਹਨਾਂ ਨੇ, ਮੈਂ ਆਫਿਸ ਦੇ ਵਿੱਚ ਸੀਗਾ ਤੇ ਉੱਥੇ ਟਰੱਕ ਲੋ ਕਲੀਅਰੈਂਸ ਵਾਲੇ ਬ੍ਰਿਜ ਤੋਂ 50 ਮੀਟਰ ਪਹਿਲਾਂ ਖੜ ਗਿਆ ਆਪੇ। ਅੱਛਾ, ਠੀਕ ਹੈ, ਬਈ ਬ੍ਰਿਜ ਅੱਗੇ ਲੋ ਆ, ਵੀ ਮੇਰੇ ਕੋ ਬਈ ਟਰੱਕ ਕਲੀਅਰ ਨਹੀਂਗਾ ਤੇ ਜਾਣੀ ਹੁਣ। ਸੋ ਉੱਥੇ ਖੜਾ ਹੋ ਗਿਆ ਵੀ ਪਹਿਲਾਂ ਮੇਕ ਸ਼ੋਰ ਕਰੋ ਵੀ ਉੱਥੋਂ ਟਰੱਕ ਨਿਕਲਦਾ ਕਿ ਨਹੀਂ ਨਿਕਲਦਾ। ਸੋ ਕਾਈਂਡ ਆਫ ਲਾਈਕ ਕਿ ਦੇਰ ਇਜ਼ ਸੋ ਮੈਨੀ ਥਿੰਗਸ ਹੈਪਨਿੰਗ। ਬਹੁਤ ਚੀਜ਼ਾਂ ਹੋ ਰਹੀਆਂ ਹੈਗੀਆਂ ਜਿਹੜੀਆਂ ਕਿ ਆਪਣੀ ਕੰਪਨੀਜ਼ ਨੂੰ ਜਿਹੜੀਆਂ ਸੇਫਟੀ ਦੇ ਲਈ ਬਹੁਤ ਵਧੀਆ ਚੀਜ਼ ਹੈਗੀ ਆ। ਜੀ ਬਿਲਕੁਲ। ਸੋ ਇਹ ਟਰੱਕਿੰਗ ਦੇ ਵਿੱਚ ਇਹਦਾ ਮਤਲਬ ਜਿਹੜੀ ਟੈਕਨੋਲੋਜੀ ਆ ਉਹ ਕਾਫੀ ਜ਼ਿਆਦਾ ਪੈਰ ਲਗਾਤਾਰ ਜਿਹੜੀ ਉਹ ਪਸਾਰ ਰਹੀ ਆ। ਇਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਚੱਲ ਰਹੀਆਂ ਆ। ਇੱਕ ਜਿਹੜਾ ਹੋਰ ਇਸ਼ੂ ਆਪਾਂ ਜਿਹੜਾ ਟੋ ਟਰੱਕ ਦਾ ਦੇਖਿਆ ਸੀਗਾ, ਵੀ ਟੋ ਟਰੱਕ ਦੇ ਵਿੱਚ ਪ੍ਰਾਈਸ ਗੌਜਿੰਗ ਦਾ ਜਿਹੜਾ ਡਿਬੇਟ ਆ, ਉਹਦੇ ਵਿੱਚ ਹੁਣ ਟੋ ਟਰੱਕ ਆਪਰੇਟਰ ਇਹ ਦੋਸ਼ ਲਾ ਰਹੇ ਆ, ਕਹਿੰਦੇ ਵੀ ਲੈਕ ਆਫ ਇੰਸ਼ੋਰੈਂਸ ਦੇ ਕਰਕੇ ਜਿਹੜਾ ਪ੍ਰਾਈਸ ਗੌਜਿੰਗ ਡਿਬੇਟ ਆ ਉਹ ਅੱਗੇ ਵਧਿਆ, ਵੀ ਉਹਦੇ ਕਰਕੇ ਪ੍ਰਾਈਸ ਇੰਨਾ ਜ਼ਿਆਦਾ ਜਿਹੜਾ ਵਧਿਆ ਆ। ਰੀਸੈਂਟਲੀ ਇਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਮੈਨੂੰ ਲੱਗਦਾ ਕਾਫੀ ਅੱਗੇ ਤੱਕ ਸੁਣਵਾਈ ਤੱਕ ਵੀ ਜਿਹੜੀਆਂ ਹੋ ਗਈਆਂ ਸੀ, ਵੀ ਸਾਨੂੰ ਦੱਸੋ, ਸਰਵੇ ਵਗੈਰਾ ਵੀ ਆ ਰਹੇ ਸੀਗੇ ਟੋ ਟਰੱਕ ਦੀ ਪ੍ਰਾਈਸ ਗੌਜਿੰਗ ਨੂੰ ਜਿਹੜਾ ਲੈ ਕੇ। ਇਹ ਕੀ ਟੋ ਟਰੱਕ ਆਪਰੇਟਰਸ ਦਾ ਇਹ ਕਹਿਣਾ ਵੀ ਲੈਕ ਆਫ ਇੰਸ਼ੋਰੈਂਸ ਦੇ ਕਰਕੇ ਪ੍ਰਾਈਸ ਗੌਜਿੰਗ ਹੋ ਰਹੀ ਆ, ਕੀ ਇਹ ਠੀਕ ਗੱਲ ਆ? ਇਸ ਇਸ਼ੂ ਨੂੰ, ਇਸ ਗੱਲ ਨੂੰ ਕਿੱਦਾਂ ਦੇਖਿਆ ਜਾਵੇ? ਰਾਜਕਿਰਨ ਦੇਖੋ, ਇਹ ਚੀਜ਼ ਜਿਹੜੀ ਆ ਨਾ, ਇਹ ਆਪਾਂ ਇਸ ਢੰਗ ਨਾਲ ਲੈਂਦੇ ਆ ਜਿਸ ਢੰਗ ਦੇ ਨਾਲ ਆਪਾਂ ਟਰੱਕ ਇੰਸ਼ੋਰੈਂਸ ਆ, ਆਪਾਂ 7.5 ਲੱਖ ਦੀ ਟਰੱਕ ਇੰਸ਼ੋਰੈਂਸ ਲੈਣੀ ਹੁੰਦੀ ਹੈ, ਤੇ ਉਹ ਵੀ ਆਪਾਂ ਨੂੰ ਕਹਿ ਰਹੇ ਕਿ 2 ਮਿਲੀਅਨ ਦੀ ਕਰ ਲਓ, 5 ਮਿਲੀਅਨ ਦੀ ਕਰ ਲਓ। ਕੌਣ ਕਹਿ ਰਿਹਾ? ਉਹ ਕੌਣ ਪੁਸ਼ ਕਰ ਰਿਹਾ? ਉਹ ਲਾਇਰਸ ਆ, ਠੀਕ ਹੈ। ਮਨੀ ਟੂ ਬੀ ਮੇਡ ਬਾਈ ਲਾਇਰਸ, ਠੀਕ। ਇਹਦੇ ਵਿੱਚ ਕੁਛ ਵੀ ਹੈਗਾ। 99% ਜਿਹੜੇ ਕੇਸਿਸ ਆ ਟਰੱਕਿੰਗ ਦੇ, ਜਿਹੜੇ ਕੇਸਿਸ ਹੁੰਦੇ ਆ, ਉਹਦੇ 'ਚ 99% ਕੇਸ ਜਿਹੜੇ ਆ ਵਿਦਨ ਦਾ ਆਪਣੀ ਲਿਮਿਟ ਦੇ ਵਿੱਚ ਸੈਟਲ ਹੁੰਦੇ ਆ। ਸਿਰਫ 1% ਕੇਸ ਜਿਹੜੇ ਆ ਉਹ ਹਾਈ ਵੈਲਿਊ ਵਾਲੇ ਹੁੰਦੇ ਆ। ਸੋ ਉਹ 1% ਕੇਸਿਸ ਲਈ 99% ਨੂੰ ਸਜ਼ਾ ਦੇਣੀ ਕੀ ਜਾਇਜ਼ ਆ? ਹੁਣ ਇੱਥੇ ਜਿਹੜਾ ਆ ਕਿਉਂ, ਮਤਲਬ ਠੀਕ ਆ, ਮੈਂ ਇੱਕ ਗੱਲ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਔਰ ਮੇਰੇ ਖਿਆਲ ਹਰਜੋਤ ਭਾਜੀ ਇਸ ਗੱਲ ਨਾਲ ਸਹਿਮਤ ਹੋਣਗੇ ਮੇਰੇ ਨਾਲ, ਕਿ ਡੈਫੀਨੇਟਲੀ ਜਿਹੜੀ ਸਾਡੀ ਇੰਸ਼ੋਰੈਂਸ ਹੈਗੀ ਆ, ਜਿਹੜੀ ਕਵਰੇਜ ਹੈਗੀ ਆ, ਉਹ ਜਦੋਂ ਕਵਰੇਜ ਬਾਏ ਕੀਤੀ ਜਾਂਦੀ ਆ, ਉਦੋਂ
ਇਹਨਾਂ ਚੀਜ਼ਾਂ ਦੇ ਉੱਤੇ ਕਿਹਾ ਜਾਂਦਾ ਵੀ ਘਟਾ ਦਿਓ, ਕੋਈ ਗੱਲ ਨਹੀਂ, ਮਤਲਬ ਪ੍ਰੀਮੀਅਮ ਘਟਣਾ ਚਾਹੀਦਾ ਹੈ, ਮਤਲਬ ਮੇਰਾ ਉਹ ਜਿੰਨਾ ਮਰਜ਼ੀ ਘਟਾ ਦਿਓ ਜਾਂ ਜਿੰਨਾ ਮਰਜ਼ੀ ਘੱਟ ਹੋ ਜਾਵੇ, ਜਾਂ ਮੈਨੂੰ ਪ੍ਰੀਮੀਅਮ ਘੱਟ ਚਾਹੀਦਾ। ਸੋ ਜਿਹੜਾ ਏਜੰਟ ਹੁੰਦਾ ਉਹ ਕਿਤੇ ਨਾ ਕਿਤੇ ਕਟੌਤੀ ਕਰਦਾ ਹੈ, ਉਹ ਸਾਰੀਆਂ ਚੀਜ਼ਾਂ ਘਟਾ ਦਿੰਦਾ ਹੈ। ਠੀਕ ਹੈ, ਡੈਫੀਨਿਟਲੀ ਟੋ ਦੇ ਵਿੱਚ ਅਸੀਂ ਅੰਡਰ ਕਵਰਡ ਆ। ਠੀਕ ਹੈ, ਸਾਡੀਆਂ ਕੰਪਨੀਆਂ, ਬਹੁਤ ਕੰਪਨੀਆਂ ਜਿਹੜੀਆਂ ਅੰਡਰ ਕਵਰੇਜ ਆ, ਉਹਨਾਂ ਦੀ ਕਵਰੇਜ ਪੂਰੀ ਨਹੀਂ ਗੀ ਟੋ ਦੇ ਵਿੱਚ ਹੈਗੀ। ਪਰ ਉਹਦੇ ਨਾਲ ਨਾਲ ਟੋ ਕੰਪਨੀਆਂ ਹੁਣ ਕਹਿ ਰਹੀਆਂ ਜੀ ਇਹ 25,000 ਤੋਂ ਵਧਾ ਕੇ ਲੱਖ ਕਰ ਦਿਓ, ਤੇ ਲੱਖ ਕਰ ਦਿਓ ਮੀਨਸ ਕਿ ਤੁਸੀਂ ਆਪਣੇ ਚਾਰਜਸ ਨਹੀਂ ਦੇਖਣੇ, ਪਰ ਸਾਡੀ ਇੰਸ਼ੋਰੈਂਸ ਵਧਾ ਦਿਓ ਤਾਂ ਕਿ ਤੁਹਾਨੂੰ ਜਿਹੜੇ ਚਾਰਜਸ ਸਾਡੇ ਪੂਰੇ ਮਿਲਦੇ ਰਹਿਣ। ਠੀਕ ਹੈ ਨਾ, ਟੋ ਕੰਪਨੀਆਂ ਦੀ ਨਜ਼ਰੀਏ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਗੱਲ ਹੈ। ਸਾਡੇ ਨਜ਼ਰੀਏ ਨਾਲ ਇਹ ਦੇਖਿਆ ਜਾਵੇ ਕਿ ਠੀਕ ਆ, ਸਾਡੀ 25,000 ਦੀ ਕਵਰੇਜ ਘੱਟ ਹੈ ਇੱਕ ਟਰੱਕ ਦੇ ਲਈ, ਜਿਹੜੀ ਟੋ ਦੀ ਕਵਰੇਜ ਘੱਟ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਗਾ ਵੀ ਜੇ ਅਸੀਂ ਲੱਖ ਕਰ ਦਈਏ ਤਾਂ ਤੁਹਾਡਾ ਬਿੱਲ ਜਿਹੜਾ ਉਹ ਵੀ ਲੱਖ ਦਾ ਹੀ ਆਵੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਅਮਰੀਕਾ ਤੋਂ ਜਿਹੜੀ ਡਰੱਗ ਆ ਉਹ ਕੈਨੇਡਾ ਜਾਂਦੀ ਰਹਿੰਦੀ ਆ, ਹੁਣ ਕੈਨੇਡਾ ਤੋਂ ਇੱਕ ਟਰੱਕ ਡਰਾਈਵਰ ਨੂੰ ਜਿਹੜਾ ਫੜਿਆ ਗਿਆ, ਜਿਹੜਾ 250 ਪਾਉਂਡ ਦੇ ਕਰੀਬ ਕੋਕੇਨ ਲੈ ਕੇ ਆ ਰਿਹਾ ਸੀ ਬਲੂ ਵਾਟਰ ਬ੍ਰਿਜ ਦੇ ਥਰੂ। ਤੇ US ਕਸਟਮ ਪ੍ਰੋਟੈਕਸ਼ਨ ਵਾਲੇ ਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਇਹ ਕਿਹਾ ਆ ਵੀ ਯੂਲੀ ਸਵੋਸਨ ਸਾਥੀ ਅਸਲੀਨਾ, ਇਹ ਜਿਹੜਾ ਹੈਗਾ ਆ 42 ਸਾਲਾਂ ਦਾ, ਇਸ ਨੂੰ ਹੁਣ $3 ਮਿਲੀਅਨ ਦਾ ਬੌਂਡ ਇਹਦਾ ਰੱਖਿਆ ਗਿਆ ਹੈ 72nd ਡਿਸਟ੍ਰਿਕਟ ਕੋਰਟ ਦੇ ਵਿੱਚ। ਸੋ ਇਹ ਬੜੀ ਮਾੜੀ ਗੱਲ ਆ। ਦੇਖੋ ਵੀ ਜਿੱਥੇ ਇੰਨੀ ਡਰੱਗ ਜਾਣੀ ਆ ਤੇ ਜਿਨ੍ਹਾਂ ਲੋਕਾਂ ਕੋਲ ਜਾਣੀ ਆ, ਕਿੱਦਾਂ ਉਹਨਾਂ ਨੇ ਖਾ ਕੇ ਮਰਨਾ ਹੈਗਾ। ਇਹ ਇੱਕ ਟਰੱਕਿੰਗ ਇੰਡਸਟਰੀ 'ਚ ਮੈਂ ਕਹਿੰਦਾ ਇੱਕ ਇਸ ਵੇਲੇ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਜਿਹੜੀ ਡਰੱਗ ਆ ਉਹ ਚਾਹੇ ਅਮਰੀਕਾ ਤੋਂ ਕੈਨੇਡਾ ਜਾ ਰਹੀ ਆ, ਕੈਨੇਡਾ ਤੋਂ ਅਮਰੀਕਾ ਆ ਰਹੀ ਆ, ਮੈਕਸੀਕੋ ਤੋਂ ਅਮਰੀਕਾ ਆ ਰਹੀ ਆ। ਇਹਨੂੰ ਹੈਂਡਲ ਕਰਨਾ ਬੜਾ ਇਸ ਟਾਈਮ ਔਖਾ ਹੋਇਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਹਰਜੋਤ ਸਿੰਘ ਜੀ, ਇੱਥੇ ਫਰੈਸਟੋ ਦੇ 2 ਜਿਹੜੇ ਮੁੰਡੇ ਉਹ ਫੜੇ ਗਏ ਸੀਗੇ ਵੀ ਕਿਲੋਆਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਜਿਹੜਾ ਨਸ਼ੀਲੇ ਪਦਾਰਥ ਸੀਗੇ, ਤੇ ਉਹ ਦੇਖੋ ਅੱਗੇ ਉਧਰ ਗਾਂ ਸਪਲਾਈ ਕਰਨ ਜਾ ਰਹੇ ਸੀਗੇ, ਤੇ ਉਹ ਜਿਹਨੂੰ ਦੇਣਾ ਸੀਗਾ ਉਹ ਅੰਡਰ ਕਵਰ ਏਜੰਟ ਸੀਗਾ, ਤੇ ਉਹ ਫੜ ਹੋ ਗਏ ਸੀਗੇ। ਸੋ ਇਹ ਇੱਦਾਂ ਦੀ ਜਿਹੜੀ ਸਥਿਤੀ ਆ, ਇਹ ਮਾੜੀ ਚੀਜ਼ ਆ। ਓਵਰਆਲ ਇੰਡਸਟਰੀ ਨੂੰ ਬਦਨਾਮ ਕਰਦੀ ਆ, ਕਮਿਊਨਿਟੀ ਨੂੰ ਬਦਨਾਮ ਕਰਦੀ ਆ। ਇੰਡਸਟਰੀ ਦੇ ਵਿੱਚ ਰਮਨ ਜੀ ਇਸ ਤੋਂ ਬਚਣ ਦੇ ਲਈ ਜਾਂ ਇਹਨੂੰ ਲੈ ਕੇ ਕੀ ਕੋਈ ਪ੍ਰੋਗਰਾਮਸ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਲਾ ਐਨਫੋਰਸਮੈਂਟ ਦੇ ਨਾਲ ਮਿਲ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ? ਰਾਜਨੀਤੀ ਦੇ ਦੇਖੋ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕੋਈ ਵੀ ਨਾਲ ਲੜ ਕੇ ਨਹੀਂ ਚੱਲਦਾ, ਕੋਈ ਵੀ ਕੁਝ ਨਹੀਂ ਕਰਦਾ। ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਪਤਾ ਹੈ ਕਿ ਕੁਇਕ ਰਿਚ ਸਕੀਮ ਦੇ ਵਿੱਚ ਆਉਂਦੀਆਂ, ਇਹ ਕੁਇਕ ਰਿਚ ਰਿਟਰਨ ਦੇ ਵਿੱਚ ਆਉਂਦਾ ਸਾਰਾ ਕੁਛ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਪ੍ਰੋਬਲਮ ਹੈਗੀ, ਕੋਈ ਇਸ਼ੂ ਹੈ, ਜਸਟ ਅ ਕੁਇਕ ਰਿਚ ਸਕੀਮ ਹੈਗੀ ਹੈ। ਠੀਕ ਹੈ ਨਾ, ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਆਪਾਂ ਆਈ ਡੋਂਟ ਨੋ ਕਿ ਇਹ ਤਾਂ ਕਾਮਨ ਸੈਂਸ ਸਮਝ ਹੋਣੀ ਚਾਹੀਦੀ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੇ ਚੀਜ਼ਾਂ ਨੇ ਤੁਹਾਨੂੰ ਅਮੀਰ ਨਹੀਂ ਕਰਨਾ ਜਾਂ ਵੱਡਿਆਂ ਨਹੀਂ ਕਰਨਾ, ਇਹ ਤਾਂ ਡਿਫਰੈਂਟ ਕਹਾਣੀ ਹੈਗੀ ਆ। ਠੀਕ ਆ, ਸੋ ਰਾਜਨ ਇੱਥੇ ਮੈਂ ਨਾ ਇਹ ਚੀਜ਼ਾਂ ਤਾਂ ਆਪਣੀਆਂ ਚੱਲਦੀਆਂ ਰਹਿੰਦੀਆਂ, ਪਰ ਇੱਕ ਤਾਂ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈਗੀ ਆ, FMCSA ਵੱਲੋਂ ਕੱਲ ਹਾਈ ਅਲਰਟ ਆਇਆ ਹੈਗਾ ਕਿ ਬਹੁਤ ਜਿਹੜੀਆਂ ਫੇਕ ਈਮੇਲਸ ਆ ਰਹੀਆਂ ਹੈਗੀਆਂ FMCSA ਆਡਿਟ ਦੀਆਂ ਲੋਕਾਂ ਨੂੰ। ਠੀਕ ਹੈ, ਹਾਂਜੀ, ਉਹਨਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਫਾਰਮ ਦੇ ਉੱਤੇ ਸੋਸ਼ਲ ਸਿਕਿਉਰਿਟੀ USDOT ਪਿਨ ਨੰਬਰ ਜਿਹੜਾ ਪੁੱਛਿਆ ਜਾਂਦਾ ਆ, ਤੁਹਾਡੇ ਡਰਾਈਵਰ ਲਾਇਸੈਂਸ ਦੀ ਫੋਟੋ ਮੰਗੀ ਜਾਂਦੀ ਆ, ਕਈ ਕੁਛ ਮੰਗਿਆ ਜਾਂਦਾ ਹੈ। ਸੋ ਉਹ ਬਿਲਕੁਲ ਫਰਾਡ ਵਾਲੀਆਂ ਈਮੇਲਸ ਹੈਗੀਆਂ ਆ। ਜਿਹੜੀਆਂ ਈਮੇਲਸ ਆ ਰਹੀਆਂ ਹੈਗੀਆਂ ਉਹ ਆ ਰਹੀਆਂ ਹੈਗੀਆਂ safety@fmcsa.gov, filing@fmcsa.gov, .filings@fmcsa.gov, audit@fmcsa.gov। ਇੱਕ ਈਮੇਲ ਆ ਰਹੀ ਆ FMCSA-safety-fmcsa.com। ਸੋ ਇਹ ਜਿਹੜੀਆਂ ਈਮੇਲ ਹੈਗੀਆਂ ਇਹ ਟੋਟਲੀ ਫੇਕ ਈਮੇਲ ਹੈਗੀਆਂ ਆ। ਉਹਨਾਂ ਨੇ ਹਦਾਇਤ ਕੀਤੀ ਆ ਕਿ ਇਹਨਾਂ ਦੇ ਕਿਸੇ ਵੀ ਜਿਹੜੇ ਈਮੇਲ ਦੇ ਲਿੰਕ ਦੇ ਉੱਤੇ ਤੁਸੀਂ ਕੋਈ ਵੀ ਕਲਿੱਕ ਨਹੀਂ ਕਰਨਾ ਹੈਗਾ। ਕਿਸੇ ਵੀ ਜਿਹੜੀ ਸਸਪੀਸ਼ੀਅਸ ਲਿੰਕ ਹੈਗਾ ਉਹਨਾਂ ਦੇ ਉੱਤੇ ਤੁਸੀਂ ਆਪਣਾ ਕਰਸਰ ਲੈ ਕੇ ਜਾਓ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਈਮੇਲ ਰੀਅਲ ਈਮੇਲ ਕਿੱਥੋਂ ਆਈ ਹੈਗੀ ਆ। ਉਹਨੂੰ ਕਲਿੱਕ ਨਹੀਂ ਕਰਨਾ, ਸਿਰਫ ਉਹਦੇ ਉੱਤੇ ਆਪਣਾ ਮਾਊਸ ਮਤਲਬ ਲੈ ਕੇ ਜਾਣਾ ਆ, ਉਹਦੇ ਨਾਲ ਤੁਹਾਨੂੰ ਅਸਲੀ ਈਮੇਲ ਦਿਖਦੀ ਆ। ਉਸ ਤੋਂ ਬਾਅਦ ਤੁਸੀਂ ਸਾਈਬਰ ਸਿਕਿਉਰਿਟੀ ਇਨਫਰਾਸਟਰਕਚਰ ਸਿਕਿਉਰਿਟੀ ਏਜੰਸੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੇ ਇਹਦੀਆਂ ਸਾਰੀਆਂ ਗਾਈਡਲਾਈਨਸ ਦੇ ਸਕਦੇ ਆ ਈਮੇਲ ਰਿਸੀਵਿੰਗ ਦੀਆਂ।
ਫੈਡਰਲ ਟ੍ਰੇਡ ਕਮਿਸ਼ਨ ਜਿਹੜਾ ਹੈਗਾ ਆ ਉਹਦੀ ਜਾ ਕੇ ਤੁਸੀਂ ਈਮੇਲ ਵੈਰੀਫਿਕੇਸ਼ਨ ਜਿਹੜੀ ਆ ਉਹ ਦੇਖ ਸਕਦੇ ਆ। ਤੁਸੀਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੀ ਜਿਹੜੀ ਕੰਪਲੇਂਟ ਹੈਗੀ ਆ ਉਹ ਫਾਈਲ ਕਰ ਸਕਦੇ ਆ, ਜਾਂ ਤੁਸੀਂ FMCSA ਦੇ ਕੰਟੈਕਟ ਸੈਂਟਰ ਤੇ ਰੀਚ ਕਰ ਸਕਦੇ ਆ। ਇਹ ਜਿਹੜੇ ਸਾਰੇ ਲਿੰਕ ਔਰ ਸਾਰੀ ਇਨਫੋਰਮੇਸ਼ਨ ਹੈਗੀ ਆ ਇਹ ਆਪਣੇ ਨਾਪਟਾ ਦੀ ਵੈਬਸਾਈਟ ਦੇ ਉੱਤੇ ਜਿਹੜਾ ਰਿਸੋਰਸ ਟੈਬ ਹੈਗਾ ਉਹਦੇ ਥੱਲੇ ਅਸੀਂ ਸਾਰੇ ਲਿੰਕ ਜਿਹੜੇ ਆ ਪਾਏ ਹੋਏ ਆ, ਜਿਹਦੇ ਵਿੱਚ ਕੀ ਤੁਸੀਂ FBI ਤੇ ਰਿਪੋਰਟ ਕਰਨੀ ਆ ਜਾਂ ਤੁਸੀਂ ਫੈਡਰਲ ਟ੍ਰੇਡ ਕਮਿਸ਼ਨ ਦੇ ਜਾਣਾ ਆ, ਕੁਛ ਵੀ ਕਰਨਾ ਆ, ਉੱਥੇ ਤੁਹਾਨੂੰ ਸਾਰੇ ਲਿੰਕ ਜਿਹੜੇ ਆ ਉਹ ਮਿਲ ਜਾਣਗੇ। ਸੋ ਪਲੀਜ਼ ਜੇ ਤੁਹਾਨੂੰ ਇੱਦਾਂ ਦੀ ਕੋਈ ਈਮੇਲ ਆ ਰਹੀ ਆ, ਇਹ ਫਸਟ ਸਟੈਪ ਹੈਗਾ ਜਦੋਂ ਤੁਹਾਡੀ DOT ਦੀ ਇਨਫੋਰਮੇਸ਼ਨ ਚੇਂਜ ਹੋ ਕੇ ਚੋਰੀ ਹੋ ਕੇ ਉਸ ਤੋਂ ਬਾਅਦ ਤੁਹਾਡੇ ਨਾਂ ਤੇ ਲੋਡ ਬੁੱਕ ਹੁੰਦੇ ਆ ਔਰ ਤੁਹਾਨੂੰ ਪਤਾ ਨਹੀਂ ਲੱਗਦਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਔਰ ਦੂਸਰੀ ਚੀਜ਼ ਇਹ ਆ ਰਾਜਕਰਨ ਕਿ ਕੋਈ ਵੀ ਜਦੋਂ ਤੁਸੀਂ ਟਰੱਕਿੰਗ ਕੰਪਨੀਆਂ ਉਹਦੇ ਲਈ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਜਿਵੇਂ ਸਵੇਰੇ ਉੱਠ ਕੇ ਤੁਸੀਂ ਬਰੱਸ਼ ਕਰਦੇ ਆ, ਸਵੇਰੇ ਉੱਠ ਕੇ ਤੁਸੀਂ ਆਪਣੇ ਕੱਪੜੇ ਚੇਂਜ ਕਰਦੇ ਆ, ਨਹਾਉਂਦੇ ਆ ਜਾਂ ਆਪਣਾ ਮੂੰਹ ਧੋਂਦੇ ਆ, ਚਾਹ ਪੀਂਦੇ ਆ, ਇਹ ਇੱਕ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੀ ਇੱਕ ਰੂਟੀਨ ਆ। ਸੋ ਟਰੱਕਿੰਗ ਕੰਪਨੀਆਂ ਨੂੰ ਰੂਟੀਨ ਬਣਾਉਣੀ ਚਾਹੀਦੀ ਆ ਕਿ ਸੇਫਰ ਤੇ ਜਾ ਕੇ ਜਿਹੜੀਆਂ ਵੈਬਸਾਈਟਾਂ ਹੈਗੀਆਂ ਜਾਂ ਤੁਸੀਂ ਲੋਡ ਬ੍ਰੋਕਰ 411 ਤੇ ਜਾ ਕੇ ਆਪਣੀ ਜਿਹੜੀ ਟਰੱਕਿੰਗ ਕੰਪਨੀ ਆ ਉਹਦਾ ਡਾਟਾ ਜ਼ਰੂਰ ਚੈੱਕ ਕਰੋ, ਉਹਦੀ ਇਨਫੋਰਮੇਸ਼ਨ ਐਵਰੀ ਸਿੰਗਲ ਡੇ ਚੈੱਕ ਕਰੋ ਕਿ ਕਿਤੇ ਚੇਂਜ ਤਾਂ ਨਹੀਂ ਹੋਈ, ਗਲਤੀ ਨਾਲ ਕਿਤੇ ਰੂਟੀਨ ਨਹੀਂ ਗਿਆ। ਇਹ ਰੂਟੀਨ ਹੋਣੀ ਚਾਹੀਦੀ ਆ ਤੁਹਾਡੀ ਕਿ ਐਵਰੀ ਮਾਰਨਿੰਗ ਯੂ ਸ਼ੁਡ ਚੈੱਕ ਯੂਰ ਕੰਪਨੀ ਕਿ ਉਹਦੀ ਕੋਈ ਇਨਫੋਰਮੇਸ਼ਨ, ਜੇ ਤੁਸੀਂ ਇਹਨਾਂ ਫਰਾਡਸ ਤੋਂ ਬਚਣਾ ਹੈਗਾ। ਠੀਕ ਹੈ, ਜੇ ਤੁਸੀਂ ਇਹਨਾਂ ਫਰਾਡਸ ਤੋਂ ਇਹ ਫਰਾਡ ਜਿਹੜੇ ਆ ਅਣਗਹਿਲੀ ਤੁਹਾਡੀ, ਠੀਕ ਹੈ, ਤੁਹਾਡੀ ਗਲਤੀ ਕੋਈ ਨਹੀਂ ਗੀ, ਠੀਕ ਹੈ ਨਾ, ਤੁਸੀਂ ਅਣਜਾਣੇ ਗਲਤੀ ਦੇ ਨਾਲ ਕਿਤੇ ਤੁਸੀਂ ਕਲਿੱਕ ਕਰ ਬੈਠੇ ਆ, ਠੀਕ ਹੈ ਨਾ, ਤੇ ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਹੈ, ਤੁਹਾਡਾ ਕੋਈ ਇਸ਼ੂ ਚੱਲ ਰਿਹਾ ਹੈਗਾ ਤੇ ਉਹਦੇ ਵਿੱਚ ਤੁਸੀਂ ਕਰ ਲੈਂਦੇ ਆ। ਪਰ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਕਿ ਤੁਸੀਂ ਇਹ ਚੀਜ਼ਾਂ ਨੂੰ ਜਿਹੜੀਆਂ ਆ ਐਵਰੀ ਡੇ ਜਾ ਕੇ ਚੈੱਕ ਕਰੋ, ਅਦਰਵਾਈਜ਼ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਵੱਧਦੀ ਜਾਊਗੀ। ਜੀ 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 ਬਿਲਕੁਲ, ਇਹ ਪ੍ਰੋਬਲਮ ਉਹੀ ਆ ਰਹੀ ਹੈ ਵੀ ਜਿਹੜੇ ਇੰਡੀਆ ਤੋਂ ਡਿਸਪੈਚਿੰਗ, ਇੰਡੀਆ ਤੋਂ ਹੀ ਕਾਲਾਂ ਆਉਂਦੀਆਂ ਹੈਗੀਆਂ, ਡਾਟਾ ਚੋਰੀ ਸਾਰਾ ਉੱਥੇ ਹੋ ਰਿਹਾ ਆ, ਜਦੋਂ ਆਪ ਹੀ ਡਾਟਾ ਉੱਥੇ ਘੱਲਣ ਰਹੇ ਆ ਆਪਾਂ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਬਿਲਕੁਲ। ਸੋ ਜਿਹੜੀ ਆ ਰਾਤੋਂ ਰਾਤ ਅਮੀਰ ਹੋਣ ਵਾਲੀ ਤੇ ਉਤੋਂ ਨਾਲ ਦੇ ਨਾਲ ਵਿੱਚ ਆ ਸਕੈਮ ਕਰਨੇ, ਇਹ ਵੀ ਮਤਲਬ ਲੋਕਾਂ ਨੂੰ ਲੁੱਟ ਕੇ ਪੈਸੇ ਬਣਾਉਣ ਵਾਲੀਆਂ ਸਕੀਮਾਂ ਨੇ। ਸੋ ਜਿਹੜਾ ਬਚ ਕੇ ਧਿਆਨ ਨਾਲ। ਜੀ ਰਮਨ ਜੀ। ਰਾਜਨ, ਮੈਂ ਇੱਥੇ ਇਹ ਗੱਲ ਕਰ ਰਿਹਾ ਕਿ ਅਸੀਂ ਕਿਸੇ ਵੀ ਕੋਈ ਬਿਜ਼ਨਸ ਜੇ ਕੋਈ ਚੰਗਾ ਕੰਮ ਕਰ ਰਿਹਾ ਹੈਗਾ, ਕੋਈ ਕਿਤੇ ਬਾਹਰ ਵੀ ਬੈਠਾ ਹੈਗਾ, ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਜਾਂ ਕੋਈ ਅਸੀਂ ਇਹ ਨਹੀਂ ਚਾਹੁੰਦੇ ਵੀ ਇੰਡੀਆ ਦੇ ਵਿੱਚ ਕੰਮ ਨਾ ਜਾਵੇ ਜਾਂ ਬਾਹਰ ਕਿਸੇ, ਪਰ ਜਿੱਥੇ ਫਰਾਡ ਆਉਂਦਾ ਨਾ ਉੱਥੇ ਦਿਲ ਤੁਹਾਡਾ ਦੁਖਦਾ ਹੈ ਕਿ ਤੁਸੀਂ ਕਿਸੇ ਹੋਰ ਮਕਸਦ ਦੇ ਨਾਲ ਕੰਮ ਕਰ ਰਹੇ ਆ ਪਰ ਤੁਹਾਡਾ ਸਾਰਾ ਕੰਮ ਹੋਰ ਖਰਾਬ ਹੋ ਰਿਹਾ। ਔਰ ਬਹੁਤਿਆਂ ਨੂੰ ਜਦੋਂ ਮੈਂ ਪੁੱਛਦਾ ਹੈ ਨਾ, ਬਹੁਤਿਆਂ ਨੇ ਜਦੋਂ ਦੱਸਦੇ ਆ ਕਿ ਸਾਡਾ ਆਫਿਸ ਹੈ ਉੱਥੇ, ਤੇ ਜੇ ਉਹਨਾਂ ਨੂੰ ਕਹੀਏ ਨਾ ਵੀ ਯਾਰ ਇੱਦਾਂ, ਉਹ ਨਹੀਂ ਉਹ ਮੇਰੇ ਮਾਸੜ ਦੇ ਮੁੰਡੇ, ਮੇਰੇ ਤਾਏ ਦੇ ਮੁੰਡੇ, ਮੇਰੇ ਚਾਚੇ ਦੇ, ਉਹ ਮਤਲਬ ਉਹ ਪਿੰਡ ਦੇ ਆ ਸਾਡੇ ਕੋਲ, ਉਹ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ। ਉਹ ਭਰਾ ਇਹ ਕਿਤੇ ਨਾ ਕਿਤੇ ਲੀਕ ਤਾਂ ਉੱਥੇ ਹੀ ਹੋ ਰਿਹਾ ਨਾ। ਸੋ ਅਸੀਂ ਕਿਸੇ ਦੇ ਖਿਲਾਫ ਨਹੀਂ ਗਏ, ਪਰ ਇਹ ਆ ਵੀ ਵੀ ਆਰ ਜਸਟ ਟ੍ਰਾਈਂਗ ਟੂ ਟੈਲ ਕਿ ਜਿੱਥੇ ਸਿਚੁਏਸ਼ਨ ਖੜੀ ਆ, ਔਰ ਬਹੁਤ ਜਿੰਨੇ ਵੀ ਮੈਜੋਰਟੀ ਇਸ ਵੇਲੇ ਆਪਾਂ ਗੱਲ ਕਰਦੇ ਹਾਂ, ਮੈਜੋਰਟੀ ਸਾਰੇ ਇਹੋ ਹੀ ਕਹਿੰਦੇ ਆ ਕਿ ਸਾਨੂੰ ਕਾਲ ਵੀ ਇੰਡੀਆ ਤੋਂ ਆਉਂਦੀ ਆ, ਤੁਹਾਨੂੰ ਲੋਡ ਲੈ ਦਿੰਦੇ ਆ, ਤੁਹਾਨੂੰ ਆਹ ਕਰ ਦਿੰਦੇ, ਤੁਹਾਨੂੰ ਆਹ ਕਰ ਦਿੰਦੇ, ਤੁਹਾਨੂੰ ਪੱਕੇ ਲੋਡ ਲੈ ਦਿੰਦੇ ਆ। ਸੋ ਕਾਲਾਂ ਵੀ ਉੱਥੋਂ ਹੀ ਆ ਰਹੀਆਂ, ਫਿਰ ਤੁਹਾਨੂੰ ਆਪੇ ਹੀ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਪ੍ਰੋਬਲਮ ਆ ਰਹੀ ਹੈ। ਜੀ ਸ਼ਰੋਤਿਓ, ਤੁਹਾਡਾ ਵੀ ਕੁਐਸਚਨ ਕੋਈ ਟਰੱਕਿੰਗ ਨਾਲ ਰਿਲੇਟਡ ਹੈਗਾ ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ, ਕੁਝ ਮਿੰਟ ਹੋਰ ਸਾਡਾ ਪ੍ਰੋਗਰਾਮ ਚੱਲਣਾ। 408 272 5200 408 2725200 ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਇਸ ਟਾਈਮ ਊੜਾ ਡਾਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਹੋਣੀ ਜਿਹੜੇ ਉਹ ਜੁੜੇ ਨੇ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਨਿਰਮਲ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਰਾਜੀ ਤੁਹਾਨੂੰ, ਆਪਣੇ ਹਰਜੋਤ ਭਾਜੀ ਤੇ ਰਮਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਬਿਲਕੁਲ, ਮੈਂ ਗੱਲ ਕਰਾਂਗਾ ਕਿ ਅੱਜ ਜਿੱਦਾਂ ਨਾ ਸਵੇਰੇ ਹੀ ਅੱਜ ਨਵੀਂ ਖਬਰ ਆਈ ਹੈ ਰਾਜੀ ਕਿ ਜਿਮੀ ਡਾਇਮੰਡ ਜਿਹੜੇ ਹੈਗੇ ਨੇ ਆਪਣੇ ਹੈਡ ਚੇਜ਼ ਬੈਂਕ ਦੇ, ਉਹਨਾਂ ਨੇ ਇੱਕ ਨਵੀਂ ਕਹੀ ਹੈ ਕਿ ਜਿਹੜੇ ਰਿਸੈਸ਼ਨ ਦੇ ਜਿਹੜੇ ਚਾਂਸਸ ਨੇ ਉਹ 25% ਤੋਂ ਵੱਧ ਕੇ 35% ਹੋ ਗਏ ਨੇ। ਔਨ ਟੌਪ ਆਫ ਦੈਟ ਗੋਲਡਮੈਨ ਸੈਕਸ ਨੇ ਵੀ ਕਹਿ ਦਿੱਤਾ ਕਿ ਰਿਸੈਸ਼ਨ ਜਿਹੜੀ ਆ ਰਹੀ ਹੈ ਬਾਈ ਐਂਡ ਆਫ ਦਿਸ ਈਅਰ, ਉਹਦੇ ਚਾਂਸਸ ਮੋਰ ਦੈਨ 25% ਨੇ। ਵੈਲ ਇਨ ਅਦਰ ਵੇਜ਼ ਕਿ ਸਟਿਲ 65% ਚਾਂਸ ਹੈ ਕਿ ਰਿਸੈਸ਼ਨ ਨਾ ਆਏ।
ਪਰ ਜੇ ਆ ਜਾਂਦੀ ਹੈ, ਔਰ ਖਾਸ ਕਰਕੇ ਆਪਾਂ ਇਹੀ ਕਹਿੰਦੇ ਹੁੰਦੇ ਹਾਂ ਕਿ ਜੇ ਤੁਹਾਡੀ ਪਰਸਨਲ ਸਿਚੁਏਸ਼ਨ, ਜਿੱਦਾਂ ਟਰੱਕ ਇੰਡਸਟਰੀ ਦੀ ਗੱਲ ਕਰਦੇ ਹਾਂ ਆਪਾਂ, ਜੇ ਤੁਹਾਡੀ ਪਰਸਨਲ ਸਿਚੁਏਸ਼ਨ ਖਰਾਬ ਆ, ਜੇ ਮਿਨੀਮਮ ਪੇਮੈਂਟਸ ਦੇ ਰਹੇ ਹੋ ਕ੍ਰੈਡਿਟ ਕਾਰਡ ਦੀਆਂ, ਕਿਸੇ ਵੀ ਅਨਸਿਕਿਉਰਡ ਡੈਟ ਦੇ ਉੱਤੇ ਪੈਸੇ ਦੇ ਰਹੇ ਹੋ, ਸੋ ਤੁਸੀਂ ਕਾਲ ਕਰ ਸਕਦੇ ਹੋ, ਬਿਕੋਜ਼ ਯੂ ਕੈਨ ਸੇਵ ਅਪ ਟੂ 60%, ਐਂਡ ਵੀ ਡੂ ਨਾਟ ਚਾਰਜ ਅ ਸਿੰਗਲ ਪੈਨੀ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਐਂਡ ਐਜ਼ most of our listeners know ਕਿ ਅਸੀਂ one of the oldest company ਹੈ ਇਹਦੇ ਵਿੱਚ, and we do not charge a single penny। ਇੱਕ ਜਿਹੜੀ ਗੱਲ ਹੁਣੇ ਰਮਨ ਜੀ ਕਰਦੇ ਪਏ ਹਨ ਕਿ ਮੋਸਟਲੀ ਕਾਲਾਂ ਆਉਂਦੀਆਂ ਨੇ ਜੀ ਤੁਹਾਡੇ, ਅਸੀਂ ਜਿਹਦਾ ਲੋਡਾਂ ਦੀ ਗੱਲ ਕਰ ਰਹੇ ਹਾਂ, ਏਦਾਂ ਵੀ ਫਰਾਡ ਬੜਾ ਡੈਟ 'ਚ ਵੀ ਹੁੰਦਾ ਕਿ ਅਸੀਂ ਤੁਹਾਡਾ ਡੈਟ ਮਾਫ ਕਰਾ ਦਾਂਗੇ ਜੀ, ਅਸੀਂ ਆਹ ਕਰਾ ਦਾਂਗੇ। ਸੋ ਆਈ ਗੈਸ ਕਿ ਉਦੋਂ ਹੀ ਨੁਕਸਾਨ ਹੁੰਦਾ ਆਪਣਾ ਕਿਸੇ ਦਾ ਵੀ, ਜਦੋਂ ਕਿਸੇ ਜ਼ਿਆਦਾ ਜਾਂ ਤੇ ਡਰ ਜਾਂਦੇ ਜਾਂ ਲਾਲਚ ਕਰ ਜਾਂਦੇ ਆ। ਸੋ ਜਿਹੜਾ ਵੀ ਇਸ ਫੀਲਡ ਦੇ ਵਿੱਚ ਸਟੈਬਲਿਸ਼ ਹੈਗਾ, ਮੈਂ ਤਾਂ ਇਹੀ ਕਹਾਂਗਾ ਉਹਨੂੰ, ਜਿੱਦਾਂ ਰਮਨ ਜੀ ਕਹਿ ਰਹੇ ਹਨ, ਗੱਲ ਕਰ ਲਓ, ਵੈਬਸਾਈਟ 'ਤੇ ਚੱਲ ਜਾਓ। ਸੋ ਅਸੀਂ ਵੀ ਇਹ ਇਨਕਰੇਜ ਕਰਾਂਗੇ, ਜੇ ਤੁਹਾਨੂੰ ਕੋਈ ਕਾਲ ਆਉਂਦੀ ਜਾਂ ਤੁਹਾਨੂੰ ਕੋਈ ਡਰਾਉਂਦਾ ਜਾਂ ਕੋਈ ਲਾਲਚ ਦਿੰਦਾ, ਸੋ ਯੂ ਕੈਨ ਕਾਲ ਅਸ। ਜੇ ਤੁਹਾਨੂੰ ਕੋਈ IRS ਤੋਂ ਕਹਿੰਦਾ ਮੈਂ ਕਾਲ ਕਰ ਰਿਹਾ ਜਾਂ ਕਸਟਮਸ ਤੋਂ ਕਾਲ ਕਰ ਰਿਹਾ ਜਾਂ ਬਾਰਡਰ ਸਿਕਿਉਰਿਟੀ ਤੋਂ ਕਰ ਰਿਹਾ, ਹੁਣੇ ਪੈਸੇ ਭੇਜ ਦਿਓ, ਤੋ ਇਹਨਾਂ ਤੋਂ ਥੋੜਾ ਜਿਹਾ ਬਚੋ, ਵੀ ਬਹੁਤ ਵੱਡਾ ਫਰਾਡ ਹੁੰਦਾ ਪਿਆ। ਔਰ ਜਦੋਂ ਰਿਸੈਸ਼ਨ ਵਗੈਰਾ ਹੁੰਦਾ ਤਾਂ ਉਦੋਂ ਇਹੋ ਜਿਹੇ ਫਰਾਡ ਹੋਰ ਵੱਧ ਜਾਂਦੇ ਨੇ। ਬਟ ਇਨ ਜਨਰਲ ਇਕੋਨਮੀ ਖਰਾਬ ਹੁੰਦੀ ਪਈ ਹੈ, ਤੇ ਜੇ ਤੁਹਾਡੇ ਉੱਤੇ ਡੈਟ ਹੈਗਾ ਤੇ ਉਹਨੂੰ ਹੋਰ ਪਾਈਲ ਅਪ ਨਾ ਕਰੋ, ਕਿਉਂਕਿ ਯੂ ਕੈਨ, ਲਾਈਕ ਮੈਂ ਕਿਹਾ, ਅਪ ਟੂ 60% ਜਾ ਸਕਦੇ ਹੋ, ਬਾਕੀ ਰਹਿੰਦੇ 40% ਯੂ ਕੈਨ ਮੇਕ ਮੰਥਲੀ ਇੰਸਟਾਲਮੈਂਟ, ਔਰ ਸਭ ਕੁਛ ਪੇ ਕਰਕੇ, ਆਫਟਰ ਪੇਇੰਗ ਤੁਹਾਡੀ ਲੇਟ ਪੇਮੈਂਟ, ਫਾਈਨੈਂਸ ਚਾਰजेस, ਫੀਸ, ਲਾਇਰ, ਐਵਰੀਥਿੰਗ, ਯੂ ਸਟਿਲ ਸੇਵ ਅਪ ਟੂ 60%, ਔਰ ਬਾਕੀ ਜਿਹੜੀ 40% ਆ ਉਹਦੀਆਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਆ। ਸੋ ਇਹਦੇ ਵਾਸਤੇ ਕੁਐਸਚਨ ਹੋਏ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ, ਸਾਡੀ ਵੈਬਸਾਈਟ ਹੈਗੀ OORAA.org, ਜਾਂ ਸਾਡੀ ਫੋਨ ਕਾਲਸ ਤੇ ਜਿਹੜਾ ਹੈਗਾ ਕਿ 888 9914। ਇੱਕ ਭਾਜੀ ਸਾਨੂੰ ਨਾ ਕੁਐਸਚਨ ਬਹੁਤ ਆਉਂਦਾ ਰਹਿੰਦਾ ਰੇਡੀਓ ਦੇ ਉੱਤੇ ਵੀ, ਤੇ ਜਰੂਰ ਦੱਸਿਓ ਵੀ ਜੇ ਬੰਦਾ ਬੈਂਕਰਪਸੀ ਫਾਈਲ ਕਰ ਦਿੰਦਾ, ਹੁਣ ਬਹੁਤ ਕਰਜ਼ਾ ਇਕੱਠਾ ਹੋਇਆ, ਜਾਂ ਬੰਦਾ ਜਿਹੜੀਆਂ ਪੇਮੈਂਟਾਂ ਮਿਸ ਕਰਤੀਆਂ, ਜਾਂ ਫਿਰ ਜਿਹੜੀ ਜਿੱਦਾਂ ਤੁਸੀਂ ਕਹਿੰਦੇ ਡੈਪਟ ਕੰਸੋਲੀਡੇਸ਼ਨ ਹੁੰਦੀ ਆ, ਇਹਦਾ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਅਸਰ ਪੈਂਦਾ ਹੈਗਾ? ਕਿਸੇ ਨੇ ਘਰ ਖਰੀਦਣਾ, ਕਿਸੇ ਨੇ ਕਾਰ ਲੈਣੀ ਹੈਗੀ ਆ, ਇਹ ਤਿੰਨਾਂ ਦਾ ਡਿਫਰੈਂਸ ਦੱਸਿਓ। ਮੈਨੂੰ 2-3 ਜਣਿਆਂ ਨੇ ਕਾਲ ਕਰਕੇ ਪੁੱਛਿਆ ਸੀ, ਵੀ ਭਾਜੀ ਉਹਨਾਂ ਨੂੰ ਪੁੱਛਿਓ ਜ਼ਰੂਰ। ਜੀ ਬਿਲਕੁਲ ਜੋਤ ਜੀ। ਸੋ ਜੋਤ ਜੀ ਇੱਦਾਂ ਹੁੰਦਾ ਕਿ ਜਨਰਲੀ ਦੇਖੋ, ਜਿਹੜੀ ਬੈਂਕਰਪਸੀ ਹੁੰਦੀ ਹੈ, ਡਿਪੈਂਡਿੰਗ ਔਨ ਦੀ ਕਿਹੜੀ ਸਟੇਟ ਦੇ ਵਿੱਚ ਹੈਗੇ ਹੋ, ਸੋ ਯੂ ਆਰ ਫਾਈਨੈਂਸ਼ੀਅਲੀ ਡੈਡ ਫॉर ਨੈਕਸਟ 7 to 10 years। ਠੀਕ ਹੈ। ਜਿਹੜੀ ਕੰਸੋਲੀਡੇਸ਼ਨ ਹੈ ਜਾਂ ਸੈਟਲਮੈਂਟ ਹੈ, ਇਹ ਤੇ ਸੂਨ ਐਜ਼ ਯੂ ਡਨ, ਜਿਹੜੀ ਲਾਸਟ ਪੇਮੈਂਟ ਚੱਲ ਜਾਂਦੀ ਹੈ, ਸੋ ਵਿਦਿਨ 6 months ਜਿਹੜਾ ਤੁਹਾਡਾ ਕ੍ਰੈਡਿਟ ਹੈ, ਬੈਕ ਔਨ ਟਰੈਕ। ਜਿਹੜੀ ਇੱਕ ਤੁਸੀਂ ਗੱਲ ਕੀਤੀ, ਇਹਦੇ 'ਚ ਇੱਕ ਹੋਰ ਬੜਾ ਵੈਲਿਡ ਪੁਆਇੰਟ ਤੁਸੀਂ ਲੈ ਕੇ ਆਏ ਹੋ ਕਿ ਹਾਂਜੀ ਮੇਰੀ ਓਵਰਆਲ ਕੁਆਲੀਫਿਕੇਸ਼ਨ ਤੇ ਕੀ ਫਰਕ ਪੈ ਸਕਦਾ। ਜੀ ਦੇਖੋ, ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਡੈਟ ਵੀ ਆਪਾਂ ਡੈਟ ਜਿਹੜਾ ਆਪਾਂ ਮੰਥਲੀ ਪੇਮੈਂਟਸ ਵੀ ਦੇਈ ਜਾ ਰਹੇ ਹਾਂ, ਔਰ ਸਾਡਾ ਕ੍ਰੈਡਿਟ ਸਕੋਰ ਵੀ ਪਰਫੈਕਟ ਹੈ, ਪਰ ਫਿਰ ਵੀ ਸਾਡਾ ਲੋਨ ਅਪਰੂਵ ਨਹੀਂ ਹੁੰਦਾ ਬਿਕੋਜ਼ ਆਫ ਸਮਥਿੰਗ ਕਾਲਡ ਡੈਟ ਟੂ ਇਨਕਮ ਰੇਸ਼ੋ, DTI। ਕਿਉਂਕਿ ਤੁਹਾਡਾ ਕਰਜ਼ਾ ਇੰਨਾ ਜ਼ਿਆਦਾ ਹੈ, ਔਰ ਤੁਹਾਡੀਆਂ ਜਿਹੜੀ ਇਨਕਮ ਹੈ ਉਹਦੇ ਹਿਸਾਬ ਨਾਲ ਇਨਕਮ ਜਿਹੜੀ ਤੁਹਾਡੀ ਓਨੀ ਸਪੋਰਟ ਨਹੀਂ ਕਰਦੀ। ਸੋ ਕਈ ਵਾਰ ਇੱਦਾਂ ਦੀ ਕਾਲਾਂ ਆਉਂਦੀਆਂ ਨੇ, ਕਹਿੰਦੇ ਜੀ ਭਾਜੀ ਸਾਡਾ ਕ੍ਰੈਡਿਟ ਤੇ 800 ਆ, ਸਾਨੂੰ 5 ਲੱਖ ਦਾ ਲੋਨ ਨਹੀਂ ਮਿਲਦਾ ਪਿਆ, ਔਰ ਕਹਿ ਕੇ ਇਹਦਾ ਕਿ ਤੁਸੀਂ ਪਿਛਲੇ 5 ਸਾਲਾਂ ਤੋਂ 10,000 ਦਾ ਨਹੀਂ ਲਾਉਣ ਲਈ ਤੁਹਾਨੂੰ ਔਖਾ ਹੋਇਆ ਪਿਆ, ਤੇ 5 ਲੱਖ ਦਾ ਕਿੱਦਾਂ ਲਾਓਗੇ? ਸੋ ਆਹ ਸਾਰੇ ਫੈਕਟਰ ਜਿਹੜੇ ਇਹ 'ਚ ਕਰਦੇ ਨੇ। ਪਰ ਜੇ ਸੈਟਲ ਕਰ ਲੈਂਦੇ ਇੱਕ ਵਾਰੀ, ਸੋ ਯੂਰ ਲਾਈਫ ਇਜ਼ ਬੈਕ ਔਨ ਟਰੈਕ। ਤੁਹਾਡੇ ਕ੍ਰੈਡਿਟ ਸਕੋਰ 'ਚ ਆ ਜਾਂਦਾ ਕਿ ਤੁਸੀਂ ਡੈਟ ਪੇ ਕਰ ਦਿੱਤਾ, ਆਫ ਕੋਰਸ ਤੁਸੀਂ ਘੱਟ ਪੇ ਕੀਤਾ, ਪਰ ਇੰਨਾ ਨਹੀਂ ਲਿਖਿਆ ਹੁੰਦਾ ਕਿੰਨਾ ਘੱਟ ਪੇ ਕੀਤਾ। ਸੋ ਡੈਟ ਸੈਟਲਮੈਂਟ ਇਜ਼ ਸਟਿਲ ਵਨ ਆਫ ਦਾ ਮੋਸਟ ਵਾਇਬਲ ਆਪਸ਼ਨ ਜਦੋਂ ਤੁਹਾਡੀ ਲਾਈਫ ਜਿਹੜੀ ਆ ਫਾਈਨੈਂਸ਼ੀਅਲ ਲਾਈਫ ਬੈਕ ਔਨ ਟਰੈਕ 'ਤੇ ਗੱਲ ਕਰੀਏ। bankruptcy is the last resort. It's a financial suicide for next 7 to 10 years. ਜੀ। ਸੋ ਬਿਲਕੁਲ ਸਰੋਤਿਓ, ਬਹੁਤ ਸਾਰੇ ਆਪਣੇ ਭੈਣ ਭਰਾ, ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ, ਖਾਸ ਕਰਕੇ ਟਰੱਕਿੰਗ ਦੇ ਵਿੱਚ, ਕਈਆਂ ਦੀਆਂ ਟਰੱਕਿੰਗ ਦੀਆਂ ਪੇਮੈਂਟਾਂ ਟੁੱਟੀਆਂ ਆ, ਘਰ ਦੀਆਂ, ਜਾਂ ਕਰਜ਼ਾ ਬਹੁਤ ਚੜ ਗਿਆ ਆ, ਤੇ ਤੁਸੀਂ ਉਸ ਕਰਜ਼ੇ ਨੂੰ ਘਟਾਉਣਾ ਚਾਹੁੰਦੇ ਆ, ਤੇ ਤੁਸੀਂ ਬਿਲਕੁਲ ਇਹਨਾਂ ਨੂੰ ਊੜਾ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਰਾਜ ਜੀ, ਨੰਬਰ ਜ਼ਰੂਰ ਇੱਕ ਵਾਰੀ ਫਿਰ ਦੱਸ ਦਿਓ ਜੀ। ਨਿਰਮਲ ਸਿੰਘ ਮਾਨ ਜੀ, ਦੱਸ ਦਿਓ ਜੀ ਇੱਕ ਵਾਰੀ ਨੰਬਰ ਦੁਬਾਰਾ, 888 ਕਰਕੇ। ਜੀ ਬਿਲਕੁਲ, ਨੰਬਰ ਕਾਫੀ ਸੌਖਾ ਜੀ, 8 ਵਾਰੀ 888, ਸੌਰੀ 6 ਵਾਰੀ 888 ਤੇ ਲਾਸਟ ਜਿਹੜੇ 4 ਨੰਬਰ 9914, 888 9914। ਜੀ, ਥੈਂਕ ਯੂ ਨਿਰਮਲ ਮਾਨ ਜੀ, ਬੜੀ ਮਿਹਰਬਾਨੀ ਦੱਸਣ ਦੇ ਲਈ, ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਰਮਨ ਜੀ। ਸੋ ਜੇ ਟਰੈਕਿੰਗ ਦਾ ਵੀ ਤੁਹਾਡਾ ਕੋਈ ਹੋਰ ਕੁਐਸਚਨ ਵੀ ਆ, ਉਹ ਤੁਸੀਂ ਹੁਣ ਇੱਥੇ ਕਾਲ ਕਰਕੇ ਜਿਹੜੇ ਪ੍ਰੋਗਰਾਮ 'ਚ ਪੁੱਛ ਸਕਦੇ ਆ। ਬਾਕੀ ਜੇ ਡੈਟ ਨੂੰ ਲੈ ਕੇ ਤੁਹਾਡੇ ਕੋਈ ਕੁਐਸਚਨ ਆ, ਉਹ ਤੁਸੀਂ ਨਿਰਮਲ ਮਾਨ ਹੁਣਾਂ ਦੇ ਨਾਲ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੈਗੇ ਆ।
ਦੇਖੋ ਸਥਿਤੀ ਦਾ ਆਪਾਂ ਨੂੰ ਪਤਾ ਹੀ ਆ ਰਮਨ ਜੀ, ਥੋੜਾ ਬਹੁਤਾ ਤਾਂ ਡਾਵਾਡੋਲ ਜਿਹੜਾ ਉਹ ਚੱਲ ਰਿਹਾ। ਤੇ ਇੱਥੇ ਹੀ ਆਪਾਂ ਸੈਗਵੇ ਲੈਂਦੇ ਹੋਏ ਰਮਨ ਜੀ ਪੁੱਛੀਏ, ਤੁਹਾਨੂੰ ਦੱਸੋ ਤੁਸੀਂ ਰੇਟਸ ਵਗੈਰਾ ਨੂੰ ਲੈ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ, ਕੁਛ ਪੋਜ਼ਿਟਿਵ ਨਜ਼ਰ ਆ ਰਹੀ, ਕੋਈ ਆਸ ਦੀ ਕਿਰਨ? ਬਿਲਕੁਲ ਰਾਜਕਿਰਨ ਪੋਜ਼ਿਟਿਵ ਆ, ਮਤਲਬ ਕਿ ਜਿਹੜਾ ਕੰਮ ਹੈਗਾ ਵਧੀਆ ਚੱਲ ਰਿਹਾ ਹੈਗਾ। ਇਟਸ ਨਾਟ ਕਿ ਇਟਸ ਬੈਡ, ਬਟ ਇਟਸ ਉਹ ਨਹੀਂ ਹੈਗਾ ਕਿ ਜਿਹੜਾ ਉਸ ਲੈਵਲ ਤੇ ਹੈਗਾ। ਜਿਹੜਾ ਆਪਣਾ ਮੋਸਟ ਬਿਜ਼ੀਐਸਟ ਸੀਜ਼ਨ ਹੁੰਦਾ ਆ, ਉਹ ਤਕਰੀਬਨ ਐਂਡ ਤੱਕ ਵੱਲ ਨੂੰ ਚੱਲ ਰਿਹਾ ਹੈਗਾ ਇਸ ਵੇਲੇ। ਤੇ ਹੁਣ ਇਸ ਤੋਂ ਬਾਅਦ ਫਿਰ ਜਿਹੜਾ ਆਪਣਾ ਹੌਲੀਡੇ ਸੀਜ਼ਨ ਦਾ ਰਸ਼ ਹੈਗਾ ਉਹ ਸ਼ੁਰੂ ਹੋ ਜਾਣਾ ਆ। ਸੋ ਜਿਹੜਾ ਇਸ ਸਾਲ ਦਾ ਜਿਹੜਾ ਆਪਣਾ ਪ੍ਰੋਡਿਊਸ ਸੀਜ਼ਨ ਸੀਗਾ, ਚਲੋ ਆਪਣੇ ਫਿਰ ਵੀ ਥੋੜਾ ਬਹੁਤ ਠੀਕ ਰਿਹਾ ਹੈਗਾ ਕਿ ਜਿਹੜਾ ਵੈਸਟ ਕੋਸਟ ਹੈਗਾ ਆ, ਵੀ ਜ਼ਿਆਦਾ ਜਿਹੜੀਆਂ ਬਰਸਾਤਾਂ ਲੇਟ ਤੱਕ ਨਹੀਂ ਹੋਈਆਂ, ਗਰਮੀ ਵੀ ਠੀਕ ਪੈ ਰਹੀ ਆ। ਸੋ ਪ੍ਰੀਟੀ ਮਚ ਸਾਰਾ ਕੁਝ ਠੀਕ ਚੱਲ ਰਿਹਾ ਹੈਗਾ। ਪਰ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਆ ਉਹ ਇਸ ਵੇਲੇ ਰਾਜਕਿਰਨ ਬਹੁਤ ਜ਼ਿਆਦਾ ਆ ਰਹੀ ਇਹ ਆ ਕਿ ਬਹੁਤ ਜਣਿਆਂ ਨੂੰ ਇਹ ਅਸੀਂ ਹਦਾਇਤ ਵੀ ਕਰਦੇ ਹਾਂ, ਪਰ ਮੇਰੇ ਖਿਆਲ ਪਤਾ ਨਹੀਂ ਕਿਉਂ ਜਾਂ ਕੀ ਰੀਜ਼ਨ ਹੈਗਾ ਕਿ ਇਹ ਕੋਈ ਵੀ ਜਣਾ ਇਹ ਸੁਣ ਕੇ ਰਾਜੀ ਨਹੀਂ ਹੈਗਾ। ਡਬਲ ਬ੍ਰੋਕਰੇਜ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡੀ ਹੈਡਕ ਬਣੀ ਹੋਈ ਆਪਣੀ ਕਮਿਊਨਿਟੀ ਦੇ ਵਿੱਚ, ਕਿ ਜਿਹਦੇ ਵਿੱਚ ਬਹੁਤ ਕਾਲਸ ਜਿਹੜੀਆਂ ਆਉਂਦੀਆਂ ਉਹਦੇ ਵਿੱਚ ਕਿ ਲੋਕਾਂ ਨੇ, ਮੈਂ ਉਹ ਫਲਾਣੇ ਕੋਲੋਂ ਲੋਡ ਲੈਂਦਾ ਸੀਗਾ, ਉਹ ਮਾੜਾ ਜਿਹਾ ਮੇਰਾ ਆਹ ਹੋ ਗਿਆ ਤੇ ਉਹਨਾਂ ਨੇ ਮੇਰੇ ਇੰਨੇ ਪੈਸੇ ਮਾਰ ਲਏ, ਇੰਨੇ ਪੈਸੇ ਰੱਖ ਲਏ, ਹੁਣ ਉਹ ਕਹਿੰਦੇ ਇੰਨੇ ਕੱਟਣੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਡਬਲ ਬ੍ਰੋਕਰੇਜ ਦਾ ਹੀ ਨਤੀਜਾ ਹੈਗੀਆਂ ਕਿ ਜਦੋਂ ਕੰਪਨੀਜ਼ ਆਪਣੇ ਨਾਂ ਤੇ ਲੋਡ ਲੈ ਕੇ ਤੁਹਾਨੂੰ ਦਿੰਦੀਆਂ ਹੈਗੀਆਂ, ਉਹ ਡਬਲ ਬ੍ਰੋਕਰੇਜ ਦਾ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ। ਜੇ ਤੁਸੀਂ ਕਿਸੇ ਟਰੱਕਿੰਗ ਕੰਪਨੀ ਕੋਲੋਂ ਲੋਡ ਲੈਣੇ ਹੈਗੇ ਆ ਤਾਂ ਬਿਲਕੁਲ ਖਬਰਦਾਰ ਹੋ ਜਾਓ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਆ। ਰਾਜਕਿਰਨ ਹੁਣ ਕੱਲ ਦੀ ਪਰਸੋਂ ਦੀ ਗੱਲ ਹੈਗੀ ਆ, ਜਿੱਥੇ ਕਿ ਆਪਣੇ ਟਰੱਕਿੰਗ ਕੰਪਨੀ ਵਾਲੇ ਨੇ ਲੋਡ ਕਿਸੇ ਕੋਲੋਂ ਲਿਆ ਸੀਗਾ ਤੇ ਉਹਨਾਂ ਨੇ ਲੋਡ ਜਿਹੜਾ ਸੀਗਾ ਉਹਦੇ 'ਚ 1.5-2 ਪੈਲਟ ਜਿਹੜੇ ਆ ਉਹ ਖਰਾਬ ਨਹੀਂ ਹੋ ਗਏ, ਮਤਲਬ ਰਿਜੈਕਟ ਹੋ ਗਏ। ਔਰ ਉਹਨਾਂ ਨੇ ਜਿੱਥੇ ਵੀ ਬ੍ਰੋਕਰ ਨੇ ਕਿਹਾ ਉਹਨਾਂ ਨੇ ਉੱਥੇ ਉਹ ਪੈਲਟ ਜਾ ਕੇ ਉਤਾਰ ਦਿੱਤੇ। ਤੇ ਬਾਅਦ ਦੇ ਵਿੱਚ ਜਿਨ੍ਹਾਂ ਕੋਲ ਲੋਡ ਲਿਆ ਸੀਗਾ ਉਹ ਜਿਹੜਾ ਲੋਡ ਸੀਗਾ ਉਹ ਟੋਟਲ 6,000 ਦਾ ਲੋਡ ਸੀਗਾ, ਤੇ ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਕੋਲੋਂ ਉਹਦੇ ਮਤਲਬ ਕਿ ਜਿਹੜੇ ਪੈਸੇ ਦੇਣੇ ਸੀ $11,000 ਜਿਹੜੇ ਆ ਉਹਨਾਂ ਨੇ ਕਿਹਾ ਵੀ ਕੱਟਣੇ ਪੈਣੇ ਤੁਹਾਡੇ। ਸੋ ਤੁਸੀਂ ਇਹ ਹਿਸਾਬ ਲਾਓ ਵੀ $11,000 ਬਣਾਉਣ ਨੂੰ ਉਹਨੇ ਕਿੰਨਾ ਚਿਰ ਲਾਇਆ ਹੋਊਗਾ, ਜਿਹੜਾ ਕਿ ਉਹਦਾ 6,000 ਦੇ ਲੋਡ ਤੇ $11,000 ਦੀ ਕਟੌਤੀ ਜਿਹੜੀ ਆ ਉਹ ਕਰਤੀ। ਨਾਲੇ 1.5 ਪੈਲਟ ਦਾ ਜੇ ਹੋਇਆ ਤੇ ਉਹ ਡਰਾਈਵਰ ਦੀ ਗਲਤੀ ਤਾਂ ਹੈ ਨਹੀਂ ਕਿ ਉਹ ਜੇ ਹੁਣ ਉਹਨੂੰ ਕਹਿੰਦੇ ਜੀ ਤੁਹਾਡਾ ਲੋਡ ਪਲਪ ਨਹੀਂ ਕੀਤਾ, ਤੁਸੀਂ ਉਹ ਪਲਪ ਮਤਲਬ ਕਿ ਟੈਂਪਰੇਚਰ ਨਹੀਂ ਦੇਖਿਆ। ਯਾਰ 22 ਪੈਲਟ ਦੇ ਵਿੱਚੋਂ 1.5 ਪੈਲਟ ਦਾ ਹੀ ਟੈਂਪਰੇਚਰ ਨਹੀਂ ਦੇਖਿਆ, ਫਿਰ ਤੁਸੀਂ ਡੌਕ ਦੇ ਉੱਤੇ ਨਹੀਂ ਜਾਣ ਦਿੰਦੇ, ਫਿਰ ਤੁਸੀਂ ਮਤਲਬ ਹਾਊ ਮੈਨੀ ਥਿੰਗਸ ਇੱਥੇ ਹੁੰਦੀਆਂ। ਸੋ ਜਿਹੜੇ ਸਾਡੇ ਕੈਰੀਅਰਸ ਹੈਗੇ ਆ, ਜਿਹੜੇ ਛੋਟੇ ਕੈਰੀਅਰਸ ਆ, ਸਿੰਗਲ ਟਰੱਕ ਵਾਲੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਲਰਨਿੰਗ ਦੀ, ਬਹੁਤ ਜ਼ਿਆਦਾ ਲੋੜ ਆ ਇਹ ਚੀਜ਼ਾਂ ਸਿੱਖਣ ਦੀ। ਔਰ ਅੰਡਰਸਟੈਂਡ ਕਰੋ, ਟਰਾਈ ਕਰੋ ਟੂ ਸੇ ਨੋ। ਜੇ ਤੁਹਾਨੂੰ ਲੱਗਦਾ ਵੀ ਇਹ ਗਲਤ ਆ, ਲੋਡ ਆ, ਇਹ ਗਲਤ ਬੰਦਾ ਆ, ਉਹਦੇ ਨਾਲ ਕੰਮ ਨਾ ਕਰੋ, ਉਹਨੂੰ ਨਾ ਕਹਿਣੀ ਸਿੱਖੋ, ਲੋਡ ਮਨਾ ਕਰਨਾ ਸਿੱਖੋ, ਫਰੇਟ ਨੂੰ ਮਨਾ ਕਰਨਾ ਸਿੱਖੋ। ਜੇ ਫਰੇਟ ਤੁਹਾਨੂੰ ਉੱਥੇ ਗਲਤ ਲੱਦ ਰਹੇ ਆ, ਤੁਹਾਡੇ ਗਲਤ ਟੈਂਪਰੇਚਰ ਆ, ਨਹੀਂ ਠੀਕ ਟੈਂਪਰੇਚਰ, ਤੁਹਾਡਾ ਹੱਕ ਹੈ, ਤੁਸੀਂ ਨਾ ਕਰ ਸਕਦੇ ਆ, ਤੁਸੀਂ ਮਨਾ ਕਰ ਸਕਦੇ ਆ, ਤੁਸੀਂ ਨਹੀਂ ਚੱਕਣਾ। ਜੇ ਮੰਨ ਲਓ ਤੁਹਾਨੂੰ ਉਹਦੇ ਉੱਤੇ ਕਿਹਾ ਵੀ ਤੁਹਾਡੇ ਲੋਡ ਦਾ ਟੈਂਪਰੇਚਰ, ਤੁਹਾਡੇ ਪ੍ਰੋਡਿਊਸ ਦਾ ਟੈਂਪਰੇਚਰ ਜਦੋਂ ਡਿਲੀਵਰੀ ਕਰਨੀ ਆ ਉਦੋਂ 32 ਚਾਹੀਦਾ, ਠੀਕ ਆ, ਤੁਹਾਡਾ 32 ਟੈਂਪਰੇਚਰ ਤੁਸੀਂ 35-40 ਟੈਂਪਰੇਚਰ ਤੱਕ ਤੁਸੀਂ ਕਰ ਲਓ, ਉਹਨੂੰ ਰਿਸੀਵ ਕਰ ਲਓ, ਆਪਣੇ ਟਰੱਕ ਦੇ ਵਿੱਚ ਲੱਦ ਲਓ। ਪਰ ਜੇ ਉਹਦਾ 70 ਟੈਂਪਰੇਚਰ ਹੈਗਾ ਤੇ ਤੁਹਾਨੂੰ ਉਹ ਟਰੱਕ 'ਚ ਲੱਦ ਰਿਹਾ, ਤੁਸੀਂ ਮਨਾ ਕਰ ਸਕਦੇ ਆ। ਤੁਸੀਂ ਬ੍ਰੋਕਰ ਨੂੰ ਕਾਲ ਕਰੋ ਕਿ ਭਾਈ ਇਹਦਾ ਟੈਂਪਰੇਚਰ 70 ਆ, ਇਹਨਾਂ ਨੂੰ ਕਹੋ ਪ੍ਰੀ ਕੂਲ ਕਰੋ 40 ਤੇ ਤਾਂ ਮੈਂ ਐਕਸੈਪਟ ਕਰਨਾ ਲੋਡ, ਨਹੀਂ ਤਾਂ ਮੈਂ ਨਹੀਂ ਲੈਣਾ। ਇਹ ਨਾ ਕਰੋ, ਉਹਦਾ ਫਿਰ ਲੋਡ ਕੈਂਸਲ ਕਰ ਦੂਗਾ ਬ੍ਰੋਕਰ। ਕਰਦੇ ਯਾਰ, ਬਾਅਦ 'ਚ ਜਾ ਕੇ ਤੁਹਾਡੇ ਨਾਂ ਤੇ ਉਹ ਲੋਡ ਪੈਣਾ, ਤੁਹਾਡੇ ਸਿਰ ਉਹ ਲੋਡ ਪੈਣਾ, ਫਿਰ ਉਹ ਚੰਗੀ ਗੱਲ ਆ। 70,000 ਦਾ ਕਲੇਮ ਤੁਸੀਂ ਜੜ ਲਓਗੇ, ਪਰ ਉੱਥੇ ਲੋਡ ਨਾ ਕਰ ਦਿਓ, ਕਦੇ ਨਹੀਂ ਚੱਕਣਾ। ਤੁਸੀਂ ਨਹੀਂ ਚੱਕੋਗੇ, ਜੇ ਤੁਹਾਡੇ ਅੱਗੇ 4 ਬੰਦੇ ਹੋਰ ਜਾਣਕਾਰੀ ਰੱਖਦੇ ਹੋਣਗੇ ਉਹ ਨਹੀਂ ਚੱਕਣਗੇ, ਆਪੇ ਹੀ ਠੰਡਾ ਕਰਕੇ ਲੋਡ ਤੁਹਾਨੂੰ ਦੇਣਗੇ। ਸੋ ਇਹ ਗੱਲਾਂ ਜਿਹੜੀਆਂ ਇਹ ਧਿਆਨ ਰੱਖਣ ਯੋਗ ਆ। ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਸਾਡੇ ਓਨਰ ਆਪਰੇਟਰ ਇਸ ਵੇਲੇ ਇੰਨਾ ਕੁ ਜ਼ਿਆਦਾ, ਮਤਲਬ ਜਿਹੜੇ ਨਵੇਂ ਓਨਰ ਆਪਰੇਟਰ ਆ ਖਾਸ ਕਰਕੇ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਅਣਗਹਿਲੀ ਆ, ਬਹੁਤ ਜ਼ਿਆਦਾ। ਔਰ ਦੂਸਰੀ ਚੀਜ਼ ਜਿਹੜੀ ਇੱਕ ਹੋਰ ਰਾਜਕਿਰਨ ਬਹੁਤ ਜ਼ਿਆਦਾ ਅੱਜ ਕੱਲ੍ਹ ਆ ਰਹੀ ਆ ਸਾਡੀ ਨਜ਼ਰ ਦੇ ਵਿੱਚ, ਜਾਂ ਸਾਨੂੰ ਕਾਲਾਂ ਆਉਂਦੀਆਂ ਕਿ ਜਿਹਦੇ ਵਿੱਚ ਕਿ ਤੁਸੀਂ ਕਿਸੇ ਕੋਲੋਂ ਟ੍ਰੇਲਰ ਬਾਏ ਕੀਤਾ,
ਤੁਸੀਂ ਕਿਸੇ ਕੋਲੋਂ ਟਰੱਕ ਬਾਏ ਕੀਤਾ, ਉਹ ਲੋਨ ਆਪਣੇ ਨਾਂ ਨਹੀਂ ਕਰਾਇਆ, ਕੋਈ ਤੁਸੀਂ ਕੰਟਰੈਕਟ ਨਹੀਂ ਲਿਖਿਆ, ਕੋਈ ਤੁਸੀਂ ਕੁਛ ਨਹੀਂ ਕੀਤਾ, ਤੁਸੀਂ ਡਾਊਨ ਪੇਮੈਂਟ ਦੇ ਦਿੱਤੀ, ਉਹ ਫਲਾਣੇ ਨੇ ਡਾਊਨ ਪੇਮੈਂਟ ਵਰਤ ਲਈ, ਉਹਨੇ ਮੁੜ ਕੇ ਉਹਨੇ ਬੈਂਕ ਨੂੰ ਵੀ ਨਹੀਂ ਕੁਛ ਭੇਜਿਆ, ਹੁਣ ਤੁਹਾਡਾ ਲੋਨ ਵੀ ਉੱਥੇ ਖੜਾ। ਹੁਣ ਮਤਲਬ ਸੋ ਮੈਨੀ ਥਿੰਗਸ ਯਾਰ, ਮਤਲਬ ਸਾਡੇ ਬੰਦੇ ਸਮਝ ਨਹੀਂ ਆਉਂਦੀ ਵੀ ਕਿਵੇਂ ਤੁਸੀਂ ਪਹਿਲਾਂ ਤਾਂ ਜਦੋਂ ਵਿਸ਼ਵਾਸ ਕਰਨ ਲੱਗਦੇ ਆ ਤਾਂ ਉਦੋਂ ਇੰਨਾ ਵਿਸ਼ਵਾਸ ਹੋ ਜਾਂਦਾ ਵੀ ਬਸ ਮਤਲਬ ਗੱਲ ਹੀ ਛੱਡ ਦਿਓ, ਤੇ ਬਸ ਫਿਰ ਜਦੋਂ 4 ਦਿਨ ਲੰਘ ਜਾਂਦੇ ਸੌਖੇ, ਫਿਰ ਉਸ ਤੋਂ ਬਾਅਦ ਅਸੀਂ ਝੰਡਾ ਖੜਾ ਕਰ ਦਈਦਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ ਯਾਰ, ਤੁਸੀਂ ਐਡੀ ਕਾਹਲੀ ਨਾ ਕਰੋ। ਇਹ ਟਰੱਕਿੰਗ ਇੰਡਸਟਰੀ ਵੀ ਇੱਥੇ ਹੀ ਆ, ਇਹ ਕੰਮ ਵੀ ਇੱਥੇ ਹੀ ਆ, ਸਭ ਕੁਝ ਇੱਥੇ ਰਹਿਣਾ। ਸਾਨੂੰ 34 ਸਾਲ ਹੋ ਗਏ ਦੇਖਦੇ ਨੂੰ, ਇਹ ਕਿਤੇ ਨਹੀਂ ਗਿਆ, ਇੱਥੇ ਹੀ ਆ, ਵੱਧ ਰਿਹਾ, ਹੌਲੀ ਹੌਲੀ ਚੱਲ ਰਿਹਾ, ਪਰ ਇਹਦੇ 'ਚ ਕਾਹਲੀ ਨਾ ਕਰੋ। ਸੋ ਆਪਣੀ ਕਮਿਊਨਿਟੀ ਦੇ ਵਿੱਚ ਆਹ ਪ੍ਰੋਬਲਮਸ ਇੰਨੀਆਂ ਜ਼ਿਆਦੀਆਂ ਆ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਮੈਂ ਤੇਰਾ ਬਾਈ ਤੂੰ ਮੇਰਾ ਕਾਂਟਰੈਕਟ, ਉਹ ਜਿਹੜਾ ਕਾਂਟਰੈਕਟ ਆ ਉਹ ਸਾਡੇ ਆਮ ਹਰੇਕ ਬੰਦਾ, ਔਰ ਯਾਰ ਹੈਰਾਨੀ ਇਹ ਹੁੰਦੀ ਆ ਕਿ ਸਾਨੂੰ ਜਦੋਂ ਕਾਲ ਆਉਂਦੀ ਆ, ਕਾਲ ਦੇ ਉੱਤੇ ਕਹਿੰਦੇ ਆ ਹਾਂਜੀ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਿਆ, ਤੁਸੀਂ ਤਾਂ ਕਿਹਾ ਸੀ ਨਾ ਕਰੋ, ਪਰ ਯਾਰ ਉਦੋਂ ਸਾਡਾ ਬੰਦਾ ਚੰਗਾ ਸੀਗਾ, ਅਸੀਂ ਕਿਹਾ ਚੱਲ ਕਰ ਲੈਂਦੇ। ਹੁਣ ਉੱਥੇ ਕੀ ਕਹੋਗੇ ਤੁਸੀਂ? ਠੀਕ ਹੈ ਨਾ। ਉਸ ਤੋਂ ਅਗਲੀ ਜਿਹੜੀ ਪ੍ਰੋਬਲਮ ਆ ਰਾਜਕਰਨ, ਉਹ ਹੈਗੀ ਆ ਡਰੱਗ ਦੀ। ਬਹੁਤ ਜ਼ਿਆਦਾ ਇਸ਼ੂ ਖੜੇ ਹੋ ਰਹੇ ਆ, ਖਾਸ ਕਰਕੇ ਜਿਹੜੀ ਸ਼ਰਧਾਈ ਘੋਟ ਕੇ ਪੀਂਦੇ ਆ, ਉਹਦੇ ਵਿੱਚ ਮੈਰੀਜੁਆਨਾ ਪਾਉਂਦੇ ਆ, ਉਹਦੇ ਵਿੱਚ ਚਾਹ ਡੋਡਿਆਂ ਵਾਲੀ ਪੀਂਦੇ ਆ, ਉਹ ਸਾਰਾ ਕੁਛ ਉਹ ਡਰੱਗ 'ਚ ਪੋਜ਼ਿਟਿਵ ਆ ਰਿਹਾ ਸਾਰਾ ਕੁਛ ਅੱਜ। ਸੋ ਇਸ ਕਰਕੇ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਰੱਖੋ, ਔਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਇਹ ਚੀਜ਼ਾਂ ਵੱਲ ਧਿਆਨ ਰੱਖਣੀਆਂ ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਹੋਲਡਰ ਹੈ। ਜੀ, ਇੱਕ ਕਾਲਰ ਨੇ ਆਪਣੇ ਨਾਲ, ਉਹਨਾਂ ਦੀ ਗੱਲ ਸੁਣਦੇ ਹਾਂ। ਜਿੰਮੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹੁਣੀ ਜਿੱਦਾਂ ਗੱਲ ਕਰ ਰਹੇ ਸੀਗੇ ਨਾ ਡੋਡਿਆਂ ਦੀ, ਜਿੱਦਾਂ ਬਾਰਡਰ ਕ੍ਰੋਸਿੰਗ ਤੇ ਹੁੰਦੀ ਹੈ। ਦੇਖੋ ਸਰ, ਮੈਂ ਕੈਨੇਡੀਅਨ ਸਿਟੀਜ਼ਨ ਹਾਂ। ਮੈਂ ਜਦੋਂ ਕੈਨੇਡਾ ਵੜਦਾ ਮੇਰੇ ਨਾਲ ਇੰਨੀ ਬਦਸਲੂਕੀ ਕਰਦੇ ਆ ਕਿ ਪੁੱਛੋ ਨਾ। ਹੁਣ ਕੀ ਹੈ, ਸਿਰਫ ਸਕਿਨ ਕਲਰ ਕਰਕੇ ਆ। ਮੈਨੂੰ ਬਾਰਡਰ ਵਾਲਾ ਕੁਐਸਚਨ ਪੁੱਛਦਾ ਕਿ ਤੂੰ ਕਿੱਥੇ ਕਿੱਥੇ ਸਟਾਪ ਕੀਤਾ। ਮੈਂ ਵੀ ਫਿਰ ਉਹਨੂੰ ਮੈਂ ਕਿਹਾ ਮੈਂ ਹੁਣ ਕੈਮਰਾ ਔਨ ਕਰਦਾ ਆ, ਕਿਉਂਕਿ ਮੈਂ ਤਾਂ ਕੈਨੇਡੀਅਨ ਸਿਟੀਜ਼ਨ ਹਾਂ। ਠੀਕ ਹੈ, ਅਮਰੀਕਾ ਵੜਦੇ ਅਸੀਂ ਅਮਰੀਕਾ ਆ ਕੇ ਚੂਹੇ ਹੋ ਜਾਂਦੇ ਹਾਂ, ਪਰ ਕੈਨੇਡਾ ਆ ਕੇ ਤਾਂ ਆਪਾਂ ਸ਼ੇਰ ਹਾਂ, ਕਿਉਂਕਿ ਕੈਨੇਡੀਅਨ ਸਿਟੀਜ਼ਨ ਹਾਂ। ਮੈਂ ਕਿਹਾ ਠੀਕ ਹੈ, ਮੈਂ ਔਨ ਕਰਦਾ ਤੇਰੀ ਵੀਡੀਓਗ੍ਰਾਫਰੀ, ਤੇ ਹੁਣ ਤੂੰ ਦੱਸ ਕਿ ਮੈਂ ਤੇਰੇ ਕੁਐਸਚਨ ਦਾ ਆਨਸਰ ਬਾਅਦ ਚ ਤੂੰ ਮੈਨੂੰ ਦੱਸ ਕਿ 4 ਦਿਨ ਪਹਿਲਾਂ ਤੂੰ ਕੀ ਖਾਧਾ ਆ। ਜੇ ਤੈਨੂੰ ਆਨਸਰ ਦੇਂਗਾ ਤੇ ਮੈਂ ਵੀ ਆਨਸਰ ਦੇ ਦੇਂਗਾ, ਹੈ ਨਾ। ਇੱਧਰ ਇਹ ਥੋੜ੍ਹੀ ਗੱਲ ਬਣਦੀ ਹੈ ਕਿ ਨਾਲੇ ਤੇਰੇ ਰੀਜ਼ਨੇਬਲ ਗਰਾਊਂਡਸ ਕੀ ਹੈਗੇ ਤੂੰ ਦੱਸੇ। ਮੈਂ ਤੈਨੂੰ ਕਿਹਾ ਤੇ ਮੈਂ ਨਹੀਂ ਤੈਨੂੰ ਦੱਸ ਸਕਦਾ, ਤੂੰ ਲੌਗ ਬੁੱਕ ਲੈਣੀ ਆ ਲੈ ਲਾ, ਹੈ ਨਾ। ਮਤਲਬ ਇਹ ਦੇਖੋ, ਇਹਨਾਂ ਦੇ ਕੁਐਸਚਨ ਵੀ ਸਾਡੀ ਸਕਿਨ ਕਲਰ ਟੋਨ ਦੇਖ ਕੇ ਇਹ ਵੱਧ ਰਿਹਾ ਕਿ ਇਹਨਾਂ ਨੂੰ ਐਂ ਲੱਗਦਾ ਕਿ ਹਰ ਦੇਸੀ ਕੋਈ ਮਾੜਾ ਹੀ ਹੁੰਦਾ ਆ, ਹੈ ਨਾ। ਪਰ ਜੇ ਜਦ ਤੱਕ ਇਹਨਾਂ ਨਾਲ ਤੁਸੀਂ ਕਾਊਂਟਰ ਨਹੀਂ ਕਰਾਂਗੇ, ਮੈਂ ਹਰੇਕ ਨੂੰ ਨਹੀਂ ਇਹ ਕਹਿੰਦਾ, ਸੁਜੈਸ਼ਨ ਕਰਦਾ ਕਿ ਜਦ ਤੱਕ ਤੁਸੀਂ ਹਰੇਕ ਨੂੰ ਇੱਦਾਂ ਦੇ ਕਾਊਂਟਰ ਕੁਐਸਚਨ ਨਹੀਂ ਕਰੋਗੇ, ਇਹਨਾਂ ਦੀ ਸ਼ੈ ਹੋਰ ਵੱਧਦੀ ਰਹਿਣੀ ਆ। ਤੇ ਆਪਾਂ ਉਹ ਇਹਨਾਂ ਨੂੰ ਕਰੀਏ ਕਾਊਂਟਰ ਕੁਐਸਚਨ ਜੀ। ਥੈਂਕ ਯੂ। ਤੁਹਾਡਾ ਕੀ ਤੁਸੀਂ ਵੀ ਦੱਸਿਆ ਇਹਦੇ ਵਿੱਚ ਮੈਂ ਐਡ ਕਰਦਾ। ਮੈਂ ਇੱਕ ਵਾਰੀ ਰਾਜਕਰਨ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ। ਬਾਰਡਰ ਤੇ ਇਦਾਂ ਦੇ ਕਾਊਂਟਰ ਕੁਐਸਚਨ ਕਰਨੇ ਤੁਸੀਂ ਆਪਣੇ ਆਪ ਨੂੰ ਹੋਰ ਪ੍ਰੋਬਲਮ ਖੜੀ ਕਰਦੇ ਆ। ਇਹਦੇ ਵਿੱਚ ਸਕਿਨ ਟੋਨ ਦਾ ਮੇਰੇ ਖਿਆਲ ਓਨਾ ਨਹੀਂ ਹੈਗਾ ਮਤਲਬ ਹੈਗਾ। ਇਹਦੇ 'ਚ ਹੈਗਾ ਕਿ ਕਿਹੜੀ ਕਮਿਊਨਿਟੀ ਦੇ ਜਿਹੜੇ ਲੋਕੀ ਆ ਜ਼ਿਆਦਾ ਫੜੇ ਜਾ ਰਹੇ ਆ, ਕਿਹੜੀ ਜਦੋਂ ਤੁਹਾਡੀ ਪ੍ਰੋਫਾਈਲਿੰਗ ਹੁੰਦੀ ਆ, ਜਦੋਂ ਸਾਰਾ ਕੁਛ ਹੁੰਦਾ ਆ, ਉਦੋਂ ਇਹ ਚੀਜ਼ਾਂ ਹੁੰਦੀਆਂ ਆ। ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਇਹ ਬਹੁਤ ਜਿਹੜੀ ਇਸ਼ੂ ਚੱਲ ਰਹੇ ਹੈਗੇ ਆ, ਜਿਹੜਾ ਤੁਸੀਂ ਬਾਰਡਰ ਸਿਕਿਉਰਿਟੀ ਦੇ ਕੋਲ ਹੈਗੇ ਆ, ਬਾਰਡਰ ਸਿਕਿਉਰਿਟੀ ਦੇ ਕੋਲ ਹੱਕ ਹੈਗਾ ਇਹ ਤੁਹਾਨੂੰ ਪੁੱਛਣ ਦਾ, ਤੁਸੀਂ 4 ਦਿਨ ਪਹਿਲਾਂ 2 ਦਿਨ ਪਹਿਲਾਂ ਕਿੱਥੇ ਸਟਾਪ ਕੀਤਾ, ਕੀ ਕੀਤਾ। ਠੀਕ ਹੈ ਨਾ। ਜੇ ਤੁਸੀਂ ਉਹਨੂੰ ਠੀਕ ਹੈ, ਉਹਨੂੰ ਕਹੋ ਵੀ ਓਕੇ ਮੈਂ ਇੱਥੇ ਤੇ ਕੀਤਾ, ਇਫ ਯੂ ਵਾਂਟ ਮਾਈ ਲੌਗ ਬੁੱਕ ਯੂ ਕੈਨ ਹੈਵ ਮਾਈ ਲੌਗ ਬੁੱਕ। ਠੀਕ ਹੈ ਨਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ 4 ਦਿਨ ਪਹਿਲਾਂ ਰੋਟੀ ਕੀ ਖਾਧੀ। ਅਗਲਾ ਕਹਿੰਦਾ ਉੱਥੇ ਪੁੱਲ ਕਰ, ਫਿਰ ਚੱਲ ਤੇਰੀ ਪੂਰੀ ਸਕੈਨਿੰਗ ਕਰਦੇ ਆ, ਦੇਖਦੇ ਆ ਫਿਰ। ਸੋ ਦੈਟ ਇਜ਼ ਦਾ ਰੀਜ਼ਨ ਇਹ ਮੇਰੇ ਨਾਲ ਵਾਪਰਿਆ ਹੈਗਾ। ਮੈਂ ਤਾਂ ਕਹਿ ਰਿਹਾ ਹੈਗਾ ਕਿ ਅਸੀਂ ਵੀ ਬਾਰਡਰ ਕ੍ਰਾਸਿੰਗ ਕਰ ਰਹੇ ਸੀਗੇ ਜਿੱਥੇ ਕਿ ਇੱਦਾਂ ਕਾਊਂਟਰ ਕੁਐਸਚਨ ਜਿਹੜਾ ਉਹ ਕੀਤਾ, ਔਰ ਉਹਦੇ ਨਾਲ ਅਗਲਿਆਂ ਨੇ ਪੁੱਲ ਕਰਕੇ 1.5 ਘੰਟਾ ਸਾਨੂੰ ਉੱਥੇ ਸਕੈਨਿੰਗ ਦੇ ਵਿੱਚ ਬਿਠਾ ਰੱਖਿਆ। ਠੀਕ ਹੈ। ਸੋ ਜਿੱਥੇ ਜਾਇਜ਼ ਕੁਐਸਚਨ ਹੈਗਾ, ਜਾਇਜ਼ ਕੁਐਸਚਨ ਦਾ ਜਾਇਜ਼ ਆਨਸਰ ਦਿਓ। ਔਰ ਦੂਸਰੀ ਗੱਲ ਇਹ ਹੈ ਰਾਜਕਰਨ ਅਤੇ ਹਰਜੋਤ ਭਾਜੀ, ਆਪਣਾ ਕੈਲੀਫੋਰਨੀਆ ਜਿਹੜਾ ਆਪਣਾ CA vs hate.org ਇਹ ਸਾਈਟ ਹੈਗੀ ਆ। CA vs hate, ਇਹਦੇ ਉੱਤੇ ਜਾ ਕੇ ਤੁਸੀਂ ਆਪਣਾ, ਜੇ ਤੁਹਾਨੂੰ ਕੋਈ ਵੀ ਐਸਾ ਕੁਐਸਚਨ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਹੇਟ ਕ੍ਰਾਈਮ ਹੋ ਰਿਹਾ ਹੈਗਾ,
ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਤੁਹਾਡੇ ਨਾਲ ਕੋਈ ਪ੍ਰੋਬਲਮ ਹੋ ਰਹੀ ਹੈ, ਟਰੱਕਿੰਗ ਇੰਡਸਟਰੀ ਹੈ, ਚਾਹੇ ਹੋਰ ਕੋਈ ਵੀ ਤੁਸੀਂ ਕਮਿਊਨਿਟੀ ਦਾ ਕੋਈ ਵੀ ਐਸੀ ਚੀਜ਼ ਹੈਗੀ ਹੈ ਜਿੱਥੇ ਕਿ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਹੇਟ ਹੋ ਰਹੀ ਆ, CA-vs-hate.org ਜਿਹੜਾ ਹੈਗਾ, ਇਹ ਡਿਪਾਰਟਮੈਂਟ ਦੇ ਨਾਲ ਕੱਲ੍ਹ ਸਾਡੀ ਮੁਲਾਕਾਤ ਹੋਈ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਹੇਟ ਕ੍ਰਾਈਮ ਤੁਹਾਡੇ ਨਾਲ ਹੋਣ ਦੀ ਲੱਗ ਰਿਹਾ ਤੁਹਾਨੂੰ ਕਿ ਤੁਹਾਡੇ ਨਾਲ ਹੋ ਰਿਹਾ, ਤੇ ਤੁਸੀਂ ਸਾਡੇ ਨਾਲ ਹੌਟਲਾਈਨ ਤੇ ਕੁਐਸਚਨ ਕਰ ਸਕਦੇ ਹੋ। ਹੌਟਲਾਈਨ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਉੱਥੇ 200 ਲੈਂਗੁਏਜਸ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਡੀ ਪੰਜਾਬੀ ਲੈਂਗੁਏਜ ਦੇ ਵਿੱਚ ਫਲਾਇਰਸ ਹੈਗੇ ਆ, ਨੋਟਸ ਹੈਗੇ ਆ। ਤੁਹਾਨੂੰ ਕਿਸੇ ਕਿਸਮ ਦੀ ਇਸ ਚੀਜ਼ ਦੇ ਵਿੱਚ ਹੈਲਪ ਦੀ ਲੋੜ ਹੈਗੀ ਆ, ਤੁਸੀਂ ਨਾਪਟਾ ਨੂੰ ਕੰਟੈਕਟ ਕਰ ਸਕਦੇ ਆ। ਸਾਡੇ ਕੰਟੈਕਟ ਜਿਹੜੇ ਆ CA-vs-hate ਦੇ ਨਾਲ ਹੈਗੇ ਆ। ਔਰ ਤਾਂ ਕਿ ਜੇ ਤੁਹਾਨੂੰ ਕੋਈ ਇੱਦਾਂ ਦੀ ਇਸ਼ੂ ਜਾਂ ਪ੍ਰੋਬਲਮ ਆ ਰਿਹਾ ਹੈਗਾ ਤੇ ਜ਼ਰੂਰ ਸਾਡੇ ਤੱਕ ਜਿਹੜੀ ਆ ਪਹੁੰਚ ਕਰੋ। ਕਨਵਰ ਔਲਖ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ, CBP ਕੈਨ ਆਸਕ ਐਨੀ ਕੁਐਸਚਨ। ਯੈਸ, CBP ਕੈਨ ਆਸਕ ਐਨੀ ਕੁਐਸਚਨ ਰਿਗਾਰਡਿੰਗ ਯੂਰ ਵਿਜ਼ਿਟ, ਰਿਗਾਰਡਿੰਗ ਯੂਰ ਸਟੇ, ਰਿਗਾਰਡਿੰਗ ਯੂਰ, ਠੀਕ ਹੈ। ਸੋ ਉਹ ਕਹਿ ਸਕਦੇ, ਉਹਨਾਂ ਦਾ ਹੱਕ ਬਣਦਾ ਆ। ਉਹ ਦੈਟਸ ਵਾਈ ਦੇ ਆਰ ਐਟ ਦ ਬਾਰਡਰ। ਨਹੀਂ, ਉਹਨਾਂ ਨੇ ਦੇਖੋ ਮੇਨ ਬਾਰਡਰ ਦੇ ਉੱਤੇ ਜਿਹੜੇ ਉਹ ਇਸੇ ਲਈ ਆ ਵੀ ਕਿਉਂਕਿ ਡਰੱਗ ਸਮਗਲਿੰਗ ਹੁੰਦੀ ਬਹੁਤ ਆ। ਅੱਜ ਹੀ ਤਾਂ ਆਪਾਂ ਖਬਰ ਕਰਕੇ ਹਟੇ ਆ, ਇੱਕ 250 ਪਾਉਂਡ ਦੀ ਕੋਕੇਨ ਜਿਹੜੀ ਉਹ ਫੜੀ ਆ ਉਹਨਾਂ ਨੇ, ਕੈਨੇਡਾ ਦਾ ਬੰਦਾ ਜਿਹੜਾ ਉਹ ਗ੍ਰਿਫਤਾਰ ਹੋਇਆ। ਸੋ ਨਾਲੇ ਇੱਧਰ ਨਹੀਂ ਆਪਣੇ ਰਾਜਕਨਵੀਰ ਸਿੰਘ ਜੀ, ਕੈਨੇਡਾ ਵੀ ਮੈਂ ਇੱਕ ਵਾਰੀ ਗਿਆ ਸੀ ਤਾਂ ਉਹ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਆਫਿਸਰ ਸੀ, ਕੋਈ ਗੱਲ ਚੱਲ ਰਹੀ ਸੀ, ਉਹ ਕਹਿੰਦੀ ਤੁਹਾਡਾ ਰਾਈਟ ਨਹੀਂ ਹੈ, ਈਵਨ ਦੋ ਤੂੰ ਸਿਟੀਜ਼ਨ ਅਮਰੀਕਾ ਦਾ, ਵੀ ਤੈਨੂੰ ਅਸੀਂ ਕੈਨੇਡਾ ਦੇ ਵਿੱਚ, ਕਹਿੰਦੀ ਸਾਡੀ ਮਰਜ਼ੀ। ਬਿਲਕੁਲ ਨਹੀਂ, ਇਹ ਤਾਂ ਗੱਲ ਹੈ ਹੀ ਆ। ਸੋ ਇੱਦਾਂ ਅਮਰੀਕਾ ਵਾਲੇ ਆ ਵੀ ਜੇ ਮੁੜ ਕੇ ਉਹ ਬੈਨ ਲਾ ਦੂਗੇ ਤੁਹਾਡੇ ਤੇ, ਫਿਰ ਫਾਇਦਾ ਕੀ ਆ। ਤੇ ਹੋ ਸਕਦਾ ਉਹ ਤੁਹਾਨੂੰ ਕੋਈ ਫੋਲੋ ਕਰਦੇ ਹੋਣ ਕਸਟਮ ਵਾਲੇ, ਤਾਂ ਹੀ ਕਰਕੇ ਉਹ ਪੁੱਛਦੇ ਹੋਣ ਕਿ ਕਿੱਥੋਂ ਤੁਸੀਂ ਰੁਕੇ ਹੈਗੇ ਆ। ਸੋ ਇਸ ਕਰਕੇ ਜਿਹੜਾ ਕੁਐਸਚਨ ਉਹ ਬੜੇ ਨਾਈਸਲੀ, ਕੋਈ ਉਹਨਾਂ ਨਾਲ ਬਹਿਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਸਮਾਂ ਜਿਹੜਾ ਆਪਣੇ ਪ੍ਰੋਗਰਾਮ ਦਾ ਸਮਾਪਤੀ ਤੇ ਹੀ ਆ। ਜਾਂਦੇ ਜਾਂਦੇ ਇੱਕ ਦੇ ਕਾਲਰ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣੇ 2 ਵੀਕ ਪਹਿਲਾਂ 2 ਵਾਰੀ ਲਗਾਤਾਰ ਮੈਂ ਗੱਲ ਕੀਤੀ ਸੀ, ਜਿੱਦਾਂ ਥੋੜੀ ਜਿਹੀ ਪੇਸ਼ੈਂਸ ਦਿਖਾ ਲਓ ਤੇ ਤੁਹਾਡੇ ਥੋੜੀ ਜਿਹੀ ਪ੍ਰਾਈਸਿਸ ਵਗੈਰਾ ਆਪ ਹੁੰਦੀਆਂ, ਰੇਟਸ ਵਗੈਰਾ। ਉਹ ਜਿੱਦਾਂ ਤੁਹਾਡੇ ਭਾਈ ਸਾਹਿਬ ਹੁਣੇ ਇੱਕ ਨਾ ਕਹਿ ਗਏ ਹੈਗੇ ਵੀ ਜੇਮੀ ਡੈਮ ਜਿਹੜਾ ਚੀਜ਼ ਆ, ਉਹ ਕਹਿੰਦਾ ਖਿਲਾੜੀ ਬਹੁਤ ਤਗੜਾ ਖਿਲਾੜੀ ਆ, ਕਹਿੰਦਾ ਰਿਸੈਸ਼ਨ ਦੀ ਸੰਭਾਵਨਾ ਹੈਗੀ। ਵੈਸੇ ਤਾਂ 3 ਸਾਲ ਤੋਂ ਚੱਲ ਹੀ ਰਿਹਾ ਕੰਟੀਨਿਊ, ਬਟ ਇਹ ਗੱਲ ਹੈਗੀ ਕਿ ਜੇ ਰਿਸੈਸ਼ਨ ਆਉਂਦੀ ਆ ਜਿੱਦਾਂ ਵੀ ਹੈਗਾ, ਉਹਦੇ ਨਾਲ ਪ੍ਰਾਈਸਿਸ ਵਗੈਰਾ ਜਾਂ ਉਹਦਾ ਵਿੱਚ ਜਿਹੜੀ ਫਲਕਚੁਏਸ਼ਨ ਜੋ ਜਿਹਨੂੰ ਕਹਿੰਦੇ ਨੇ ਉਥਲ ਪਥਲ ਹੁੰਦੀ ਆ, ਉਹਨੂੰ ਮੁੱਖ ਰੱਖ ਕੇ ਮੈਂ ਆਪਣੇ ਜਿੰਨੇ ਵੀ ਟਰੱਕਰ ਭਰਾ ਹੈਗੇ, ਮੈਂ ਇਹ ਕਹਿੰਦਾ ਹੁੰਦਾ ਵੀ ਪੇਸ਼ੈਂਸ ਦਿਖਾ ਕੇ ਪ੍ਰਾਈਸਿਸ ਅਪ ਹੁੰਦੀਆਂ ਤਾਂ ਤੁਸੀਂ ਇਹਨੂੰ ਚਲੋ ਠੀਕ ਆ, ਲੋਡ ਦੇ ਵਧੀਆ ਰੇਟ ਲੈ ਕੇ ਚੱਲ ਜਾਓ। ਪਰ ਜੇ ਤੁਹਾਨੂੰ ਰੇਟ ਚੰਗਾ ਮਿਲਦਾ ਆ, ਤੁਸੀਂ 2 ਦਿਨ ਬੁੱਕ ਕਰਨਾ, ਪਹਿਲਾਂ 3 ਦਿਨ ਕਰਨਾ, ਤੁਹਾਨੂੰ ਚੰਗੀ ਪ੍ਰਾਈਸ ਮਿਲਦੀ ਹੈਗੀ ਆ, ਤੁਸੀਂ ਬੁੱਕ ਕਰ ਲਓ, ਕੋਈ ਮਾੜੀ ਗੱਲ ਵੀ ਹੈ ਨਹੀਂ, ਠੀਕ ਆ। ਪਰ ਅਗਰ ਤੁਸੀਂ ਰੇਟ ਨੂੰ ਥੱਲੇ ਰੱਖ ਕੇ ਫਿਰ ਬੁੱਕ ਕਰਦੇ ਆ ਪਹਿਲਾਂ, ਤੇ ਇਹਦੇ ਵਿੱਚ ਤੁਹਾਡੇ ਜਿਹੜੇ ਸਪਾਟ ਮਾਰਕੀਟ ਦੇ ਰੇਟ ਦੇ ਡਿਸਾਈਡ ਹੋਣਾ ਹੈ ਨਾ, ਤੁਹਾਡਾ ਜਿੱਦਾਂ ਉਹਦਾ ਫੈਸਲਾ ਕਰਨਾ ਇਹਨਾਂ ਨੇ ਬ੍ਰੋਕਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਹੀ ਗੱਲ ਹੈ, ਕਹ ਲਓ ਤੁਸੀਂ ਵੀ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਚਾਹੇ ਜਿੱਦਾਂ ਮਰਜ਼ੀ ਰੌਲਾ ਪਾ ਲਈਏ, ਕਿਉਂਕਿ ਉਹ ਇੰਟੈਲੀਜੈਂਟ ਪੀਪਲ ਜਿਹੜੇ ਇੰਟੈਲੀਜੈਂਟ ਹੀ ਰਹਿਣੇ ਹਮੇਸ਼ਾ ਆਲ ਦਾ ਟਾਈਮ। ਉਹਨਾਂ ਨੂੰ ਬੀਟ ਕਰਨ ਲਈ ਇਹੀ ਹੁੰਦਾ ਵੀ ਤੁਸੀਂ ਆਪਣਾ ਸਹੀ ਸੰਭਲ ਕੇ ਚੱਲੋ, ਕਿਉਂਕਿ ਜੇ ਆਉਣ ਵਾਲਾ ਸਮਾਂ ਮਾੜਾ ਹੁੰਦਾ ਨਾ ਤੇ ਇਹਦੀ ਮਾਰਕੀਟ ਨੂੰ ਅਸੀਂ ਡਰੋਪ ਕਰਦੇ ਹਾਂ, ਜਿੱਦਾਂ ਸਸਤਾ ਵੀ ਲੋਡ ਚੱਕ ਲੈਣਾ ਇਹਨਾਂ ਨੇ। ਫਿਰ ਸਰਦੀਆਂ ਮੈਂ ਪਹਿਲਾਂ ਵੀ ਗਿਆ ਸੀਗਾ, ਵੀ ਜੇ ਸਿਆਲ ਆਉਣਾ ਹੈ ਨਾ, ਇਹ ਫਿਰ ਤਾਂ ਬਹੁਤ ਜ਼ਿਆਦਾ ਮੰਦੀ ਵਾਲਾ ਕੰਮ ਹੋਣਾ ਵਾ ਸਾਡੇ ਟਰੱਕਾਂ ਵਾਲਿਆਂ ਵਾਸਤੇ ਵੀ। ਇਸ ਕਰਕੇ ਸੰਭਲ ਕੇ ਚੱਲੋ। ਜੇ ਤਾਂ ਤੁਹਾਨੂੰ ਜੈਨੂਨ ਸਹੀ ਤਰੀਕੇ ਨਾਲ ਰੇਟ ਮਿਲਦਾ, ਤੁਹਾਡੇ ਕੋਈ ਨਗੋਸ਼ੀਏਸ਼ਨ ਸਕਿੱਲਸ ਹੈਗੀਆਂ ਤਾਂ ਤੁਸੀਂ ਆਪਣਾ ਰੇਟ ਵਧੀਆ ਲੈ ਕੇ ਜਾਂਦੇ ਆ ਤਾਂ ਚਲੋ ਜਾਓ, ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਪੈਸੇ ਬਣਾਉਣੇ ਆ, ਤੁਹਾਨੂੰ ਥੋੜਾ ਸੌਖਾ ਵੀ ਹੋ ਜਾਂਦਾ ਕਿ ਪਹਿਲਾਂ ਬੁੱਕ ਕਰ ਲਿਆ ਵੀ ਰੇਟ ਵੀ ਚੰਗਾ ਮਿਲ ਗਿਆ, ਚਲੋ ਠੀਕ ਆ। ਪਰ ਜੇ ਤੁਸੀਂ ਰੇਟ ਸਿੱਟ ਕੇ ਜਾਣਾ ਆ ਜਾਂ ਥੱਲੇ ਸਸਤਾ ਲੈਣਾ ਵੀ, ਫਿਰ ਮੈਨੂੰ ਮਿਲਣਾ ਨਹੀਂ, ਇਹ ਜਿਹੀ ਚੀਜ਼ ਹੈ ਨਾ। ਜਿੱਦਾਂ ਹੁਣ ਅੱਜ ਕੱਲ੍ਹ, ਪਹਿਲਾਂ ਵੀ ਮੈਂ ਕਿਹਾ ਸੀਗਾ ਵੀ ਕੈਲੀਫੋਰਨੀਆ 'ਚ ਰੇਟ ਲੋਡ ਚੱਲਦੇ ਪਏ ਆ, ਤੁਸੀਂ ਇਸ ਗੱਲ ਨੂੰ ਜੇ ਤੁਸੀਂ ਘਬਰਾਓਗੇ ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਜੇ ਤੁਸੀਂ ਆਪਣੇ ਨੂੰ ਹੌਸਲੇ ਚੱਲੋਗੇ, ਠੀਕ ਆ, ਵੀ ਘਬਰਾਓਗੇ ਨਹੀਂ ਤੇ ਰੇਟ ਦੀ ਵੇਟ ਕਰੋਗੇ, ਜਿੱਦਾਂ ਕਹਿੰਦੇ ਆ ਵੀ ਬਣਾ ਕੇ ਜਾਓਗੇ ਇੱਕੋ ਪੈਸੇ, ਫਿਰ ਤੁਹਾਡੇ 4 ਪੈਸੇ ਬਣ ਵੀ ਜਾਣਗੇ। ਪਰ ਜੇ ਤੁਸੀਂ ਇੱਦਾਂ ਨਹੀਂ ਕਰੋਗੇ, ਪਰ ਆਉਣ ਵਾਲੇ ਮੈਂ ਤੁਹਾਨੂੰ ਦੱਸ ਦੇਣਾ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਥੱਲੇ ਤੱਕ ਲੈ ਆਉਣਾ ਕੰਮ ਬ੍ਰੋਕਰਾਂ ਨੇ, ਕਿਉਂਕਿ ਉਹਨਾਂ ਦੇ ਵਿੱਚ ਏਕ ਆਇਆ। ਮੈਂ ਉਹਨਾਂ ਦੀ ਗੱਲਾਂ ਮਾਰਦਾ, ਅਸੈਸਮੈਂਟ ਕਾਲ ਵਗੈਰਾ ਕਰਦੇ ਆ ਤਾਂ ਹਿਸਾਬ ਲਾ ਲਈਦਾ ਵੀ ਕੀ ਚੱਕਰ ਹੈਗਾ। ਸੋ ਬੈਟਰ ਹੈ ਕਿ ਆਪਣੇ ਭਰਾਵਾਂ ਨੂੰ ਜਿੰਨੇ ਵੀ ਹੈਗੇ ਆ ਰਿਕੁਐਸਟ ਆ, ਜੇ ਚੀਜ਼ ਚੰਗੀ ਪ੍ਰਾਈਸ ਮਿਲਦੀ ਆ ਦੈਨ ਯੂ ਆਰ ਗੁੱਡ ਟੂ ਗੋ। ਅਗਰ ਨਹੀਂ ਮਿਲਦੀ ਆ ਤਾਂ ਦੈਨ ਤੁਸੀਂ ਵੇਟ ਕਰਕੇ ਆਪਣਾ, ਜੇ ਸਾਰੇ ਕਰੋਗੇ ਨਾ ਸਾਰਿਆਂ ਵਾਸਤੇ ਫਾਇਦਾ ਹੋ ਜਾਊਗਾ। ਬਸ ਇਹਨਾਂ ਭਾਜੀ ਕਹਿਣਾ ਸੀਗਾ, ਇਹ ਫਾਇਦੇ ਵਾਲੀ ਗੱਲ ਸਾਰਿਆਂ ਵਾਸਤੇ। ਥੈਂਕ ਯੂ ਸੋ ਮਚ। ਸੋ ਇਹਦੇ ਵਿੱਚ ਐਡ ਕਰਦੇ ਜਾਈਏ ਰਮਨ ਜੀ, ਪਈ ਰਿਸੈਸ਼ਨ ਦੀ ਗੱਲ ਜਿਹੜੀ ਆ ਉਹ ਓਵਰਆਲ ਰਿਸੈਸ਼ਨ ਦੀ ਗੱਲ ਕਰਦੀ ਸੀ, ਪਰ ਫਰੇਟ ਰਿਸੈਸ਼ਨ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਟੈਕਨੋਲੋਜੀ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ। 387 ਕੰਪਨੀਆਂ ਨੇ 1,26,000 ਲੋਕ ਇਸ ਸਾਲ ਦੇ ਵਿੱਚ ਕੱਲੇ ਲੇ ਆਫ ਕੀਤੇ ਆ। ਪਿਛਲੇ ਸਾਲ ਦੇ ਨਹੀਂ ਕਾਊਂਟ ਕੀਤੇ, ਜਨਵਰੀ ਤੋਂ ਲੈ ਕੇ ਜੁਲਾਈ ਤੱਕ। ਸੋ ਕਿੱਦਾਂ ਦੀ ਸਿਚੁਏਸ਼ਨ ਹੋਣੀ ਆ ਇਹ ਪਤਾ ਨਹੀਂ, ਪਰ ਟਰੱਕਿੰਗ 'ਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਲਰੇਡੀ ਕਾਫੀ ਬੈਡ ਚੱਲ ਰਿਹਾ ਜੀ।
ਇੱਕ ਲਾਸਟ ਕਾਲਰ ਤੇ ਫਿਰ ਸਮਾਪਤੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਹਾਂਜੀ ਅਮਰੀਕ ਜੀ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਭਾਈ, ਮੈਂ ਜਿਹੜਾ ਇੱਕ ਗੱਲ ਕਰਦਾ ਕਿ ਆਪਣਾ ਜਿੱਦਾਂ ਹੁਣ ਭਾਜੀ ਗੱਲ ਕਰਕੇ ਗਏ ਜਾਂ ਇਸ ਤੋਂ ਪਹਿਲਾਂ ਰਮਨ ਭਾਜੀ ਨੇ ਗੱਲ ਕੀਤੀ, ਜਿਹੜੀ ਟਰੱਕਿੰਗ ਇੰਡਸਟਰੀ ਆ ਇਹਦੇ ਵਿੱਚ ਸਭ ਤੋਂ ਖਾਸ ਤੌਰ ਤੇ ਜਿਹੜਾ ਟਰੱਕ ਦੇ ਵਿੱਚ ਡਰਾਈਵਰ ਹੈ ਉਹਦੇ ਲਈ ਪੇਸ਼ੈਂਸ ਬਹੁਤ ਜ਼ਰੂਰੀ ਹੈ। ਚਾਹੇ ਤੁਸੀਂ ਲੋਡ ਬੁੱਕ ਕਰ ਰਹੇ ਆ ਉਸ ਟਾਈਮ ਤੇ ਤੁਸੀਂ ਪੇਸ਼ੈਂਸ ਚਾਹੀਦੀ ਹੈ, ਸ਼ਿਪਰ ਰਿਸੀਵਰ ਦੇ ਪੇਸ਼ੈਂਸ ਚਾਹੀਦੀ ਹੈ, ਬਾਰਡਰ ਦੇ ਉੱਤੇ ਤੁਸੀਂ ਕਿਸੇ ਦੇ ਨਾਲ ਡੀਲ ਕਰ ਰਹੇ ਪੇਸ਼ੈਂਸ ਚਾਹੀਦੀ ਹੈ। ਇਸ ਇੰਡਸਟਰੀ 'ਚ ਯਾਨੀ ਕਿ ਬੰਦੇ ਕਾਹਲਾ ਨਹੀਂ ਪੈਣਾ ਚਾਹੀਦਾ, ਜਿੰਨੀ ਜ਼ਿਆਦਾ ਪੇਸ਼ੈਂਸ ਚਾਹੀਦੀ ਓਨਾ ਹੀ ਤੁਸੀਂ ਸਕਸੈਸਫੁਲ ਹੋਵੋਗੇ। ਤੇ ਜਿਹੜਾ ਆਪਾਂ ਬਾਰਡਰ ਦੀ ਗੱਲ ਕਰਦੇ ਸੀਗੇ ਨਾ, ਕਿਉਂਕਿ ਮੈਂ ਵੀ ਕੈਨੇਡਾ ਨੂੰ ਟਰੱਕਿੰਗ ਕੀਤੀ ਹੈ, ਜਿਹੜੇ ਬਾਰਡਰ ਵਾਲੇ ਸਟੇਟ ਹੈਗੇ ਆ, ਹੁਣ ਜਿੱਦਾਂ ਆਪਾਂ US ਤੋਂ ਜਾਈਦਾ, ਮਿਸ਼ੀਗਨ ਹੋ ਗਿਆ, ਨਿਊਯਾਰਕ ਹੋ ਗਿਆ, ਮੋਂਟਾਨਾ ਹੋ ਗਿਆ, ਵਾਸ਼ਿੰਗਟਨ ਹੋ ਗਿਆ, ਇਹ ਕਾਫੀ ਪਰਟੀਕੂਲਰ ਹੈਗੇ ਆ। ਇਨੀਸ਼ੀਅਲੀ ਜਦ ਮੈਂ ਇਹ ਗੱਲ ਕਰ ਰਿਹਾ ਤੁਹਾਡੇ ਨਾਲ 2008-2009 ਦੀ, ਉਸ ਟਾਈਮ ਤੇ ਜਦ ਅਸੀਂ ਜਾਂਦੇ ਸੀਗੇ ਤੁਹਾਨੂੰ ਪੁੱਲ ਕਰਦੇ ਆ, ਉਹ ਮਿਸ਼ੀਗਨ ਵਾਲੇ ਵੀ ਪੁੱਲ ਕਰੂਗੇ, ਤੁਹਾਨੂੰ ਕੈਨੇਡਾ ਵਾਲੇ ਵੀ ਪੁੱਲ ਕਰੂਗੇ, ਵਾਪਸ ਆ ਰਹੇ US ਵਾਲੇ ਵੀ ਪੁੱਲ ਕਰੂਗੇ, ਲੇਕਿਨ ਉਹ ਤੁਹਾਡਾ ਪ੍ਰੋਫਾਈਲ ਬਣ ਜਾਂਦਾ, ਤੁਹਾਡਾ ਟਰੱਕ, ਤੁਹਾਡਾ ਟ੍ਰੇਲਰ, ਤੁਹਾਡੀ ਇਨਫੋਰਮੇਸ਼ਨ ਸਿਸਟਮ 'ਚ ਇੱਦਾਂ ਫੀਡ ਹੋ ਜਾਂਦੀ ਹੈ। ਇਨੀਸ਼ੀਅਲੀ 1-2 ਮਹੀਨੇ ਸਾਨੂੰ ਪੁੱਲ ਕੀਤਾ ਸੀਗਾ, ਉਹਦੇ ਬਾਅਦ ਅਸੀਂ 5-6 ਸਾਲ ਜਾਂਦੇ ਰਹੇ, ਕਿਸੇ ਨੇ ਪੁੱਲ ਨਹੀਂ ਕੀਤਾ। ਤੋ ਇਸ ਕਰਕੇ ਆਪਾਂ ਯਾਨੀ ਕਿ ਉਹ ਬੰਦੇ ਨੂੰ ਇੱਕ ਵਾਰ ਉਹ ਸਿਸਟਮ ਦੇ ਥਰੂ ਕੱਢਦੇ ਆ, ਉਹਨੂੰ ਸਭ ਕੁਝ ਦਿਖਾਉਂਦੇ ਆ, ਤੁਹਾਨੂੰ ਕੱਢਣਾ, ਤੁਹਾਨੂੰ ਵੇਅਰ ਹਾਊਸ ਘੱਲ ਦੇਣਾ, ਤੁਹਾਡਾ ਟਰੱਕ ਪੂਰਾ ਅਨਲੋਡ ਕਰਨਾ, ਫਿਰ ਦੁਬਾਰਾ ਉਹਨੂੰ ਲੋਡ ਕਰਨਾ। ਉਹ ਤਾਂ ਯਾਨੀ ਕਿ ਇੱਕ ਤਰ੍ਹਾਂ ਬੰਦੇ ਨੂੰ ਦੱਸ ਦਿੰਦੇ ਕਿ ਸਾਡੇ ਕੋਲ ਆਹ ਸਭ ਕੁਝ ਹੈਗਾ, ਐਕਸਪ੍ਰੈਸ ਸਕੈਨਰ ਹੈਗੇ ਆ, ਇਹ ਹੈਗੇ, ਤੂੰ ਸਿੱਧਾ ਹੋ ਕੇ ਕੰਮ ਕਰਦਾ ਰਹੇ। ਜੇ ਤੁਸੀਂ ਸਹੀ ਕੰਮ ਕਰਦੇ ਆ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਜੀ ਥੈਂਕ ਯੂ ਅਮਰੀਕ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਸੋ ਬਿਲਕੁਲ ਹਾਂ ਵੀ ਜੇ ਕੋਈ ਧੱਕਾ ਕਰ ਰਿਹਾ ਦੈਨ ਇਟਸ ਅ ਡਿਫਰੈਂਟ ਸਟੋਰੀ। ਜੇ ਉਹ ਆਪਣਾ ਕੰਮ ਕਰ ਰਹੇ ਆ ਤੇ ਉਹ ਇੱਕ ਡਿਫਰੈਂਟ ਜਿਹੜੀ ਗੱਲ ਹੁੰਦੀ ਆ। ਸੋ ਕੰਪਲਾਈ ਕਰਨਾ, ਹਾਂ ਜੇ ਧੱਕਾ ਹੋ ਰਿਹਾ ਉਹ ਇੱਕ ਵੱਖਰੀ ਗੱਲ ਆ। ਬਾਕੀ ਰਮਨ ਜੀ ਨੇ ਉਹ ਰਿਸੋਰਸ ਦੱਸਿਆ ਹੀ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਹੇਟ ਵਾਲੀ ਗੱਲ ਹੋਈ ਆ, ਉਹਦੇ ਹਿਸਾਬ ਦੇ ਨਾਲ ਕੀਤੀ ਆ, ਤਾਂ ਤੁਸੀਂ ਜ਼ਰੂਰ ਉਸ ਦੀ ਸ਼ਿਕਾਇਤ ਵੀ ਜਿਹੜੀ ਉਹ ਬਾਅਦ ਦੇ ਵਿੱਚ ਕਰ ਸਕਦੇ ਆ। ਕਈ ਵਾਰੀ ਮੌਕਾ ਹੁੰਦਾ, ਮੌਕੇ ਨੂੰ ਸਾਂਭਣਾ ਪੈਂਦਾ, ਤਰੀਕੇ ਦੇ ਨਾਲ ਜਿਹੜਾ ਉਹ ਦੇਖ ਕੇ ਚੱਲਣਾ ਪੈਂਦਾ ਆ। ਪ੍ਰੋਫਾਈਲਿੰਗ ਤਾਂ ਦੇਖੋ ਹੁੰਦੀ ਹੋਈ ਆ, ਆਪਣੀ ਕਮਿਊਨਿਟੀ 'ਚ ਕਿਹੜਾ ਆਪਾਂ ਨਹੀਂ ਸੋਚਦੇ ਦੂਜਿਆਂ ਦੇ ਬਾਰੇ, ਕਿੱਦਾਂ ਆਪਾਂ ਸੋਚਦੇ ਹਾਂ। ਅਤੇ ਜਦੋਂ ਸਾਰੇ ਭਾਵੇਂ ਉਹ ਨਹੀਂ ਵੀ ਹੁੰਦੇ ਇੱਦਾਂ ਦੇ, ਪਰ ਫਿਰ ਵੀ ਇਹ ਸੋਚਦੇ ਆ ਨਾ। ਸੋ ਉਸੇ ਤਰੀਕੇ ਦੇ ਨਾਲ ਜਦੋਂ ਆਪਣਿਆਂ ਦੀਆਂ ਵਾਰ-ਵਾਰ ਇੱਦਾਂ ਦੀਆਂ ਖਬਰਾਂ ਆਉਂਦੀਆਂ ਹੋਣਗੀਆਂ ਤਾਂ ਉਹ ਵੀ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਸੋਚਣ ਲੱਗ ਜਾਂਦੇ ਆ। ਸੋ ਇਹ ਸੁਧਾਰ ਦੀ ਲੋੜ ਹੈਗੀ ਆ। ਬਾਕੀ ਬਹੁਤ ਜ਼ਿਆਦਾ ਲੋਕ ਇੱਦਾਂ ਦੇ ਜਿਹੜੇ ਉਹ ਫੜ ਹੋ ਰਹੇ ਆ ਟਰੱਕਿੰਗ ਇੰਡਸਟਰੀ ਨੂੰ, ਆਪਣੀ ਇੰਡਸਟਰੀ ਨੂੰ ਕਲੀਨ ਰੱਖਣ ਦੇ ਲਈ, ਉਹ ਸਾਰਾ ਕੁਝ ਕਰਨ ਦੇ ਲਈ। ਜੇ ਤੁਹਾਨੂੰ ਪਤਾ ਲੱਗਦਾ ਤਾਂ ਤੁਹਾਨੂੰ ਆਪ ਹੀ ਅਜਿਹੇ ਬੰਦਿਆਂ ਦੀ ਜਿਹੜੀ ਉਹ ਸ਼ਿਕਾਇਤ ਕਰ ਦੇਣੀ ਚਾਹੀਦੀ ਆ, ਜਿਹੜੇ ਅਜਿਹੇ ਕੰਮਾਂ ਦੇ ਵਿੱਚ ਲੱਗੇ ਹੋਏ ਆ ਤੇ ਸਭ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਆ। ਰਮਨ ਜੀ, ਹਰਜੋਤ ਜੀ, ਧੰਨਵਾਦ, ਮਿਹਰਬਾਨੀ। ਮਿਲਦੇ ਆਪਾਂ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।